ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 19 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਗਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸਨੀਪੁਰੇਵਾਲ ਯੂਬ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਇੰਦਰਜੀਤ ਕੌਰ ਢਾਲੀਵਾਲ, ਹਰਦਿਆਲ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਕਰੋ ਮੋਹਨ ਸਿੰਘ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਜਿਹੜਾ ਆਪਣਾ ਬਾਰਡਰ ਆ USA ਦਾ, ਉੱਥੋਂ ਆ ਰਹੀ ਆ। US ਬਾਰਡਰ ਪੈਟਰੋਲ ਏਜੰਟਸ ਉਹਨਾਂ ਨੇ ਦੱਸਿਆ ਵੀ ਪਿਛਲੇ 6 ਮਹੀਨਿਆਂ ਦੇ ਵਿੱਚ 10 ਲੱਖ ਮਾਈਗ੍ਰੈਂਟ ਜਿਹੜੇ ਆ ਉਹ ਡਿਟੇਨ ਕੀਤੇ ਗਏ ਆ 6 ਮਹੀਨਿਆਂ ਦੇ ਵਿੱਚ। ਇਹ ਹੁਣ ਤੱਕ ਦਾ ਪਿਛਲੇ 20 ਸਾਲਾਂ ਦਾ ਜੇ ਰੈਕੋਰਡ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਨੰਬਰਸ ਆਉਂਦੇ ਹੈਗੇ ਆ। US ਕਸਟਮ ਤੇ ਬਾਰਡਰ ਪ੍ਰੋਟੈਕਸ਼ਨਸ ਨੇ ਇਹ ਕਿਹਾ ਆ ਵੀ 2,09,906 ਲੋਕ ਕੱਲੇ ਮਾਰਚ ਮਹੀਨੇ ਦੇ ਵਿੱਚ ਬਾਰਡਰ ਤੋਂ ਅਰੈਸਟ ਹੋਏ। ਇਸ ਤੋਂ ਬਿਨਾਂ 8,03,607 ਅਕਤੂਬਰ ਤੋਂ ਲੈ ਕੇ ਜਿੱਦਾਂ ਮਾਰਚ ਤੱਕ ਹੋਏ। ਸੋ ਟੋਟਲ 6 ਮਹੀਨਿਆਂ 'ਚ 10,13,513 ਲੋਕ ਅਰੈਸਟ ਹੋਏ। ਸੋ ਇਹ 20 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਹੈਗੇ ਆ। ਪਿਛਲੇ ਕੱਲੇ ਸਾਲ ਦੇ ਵਿੱਚ 2021 ਚ 19 ਲੱਖ ਬੰਦਾ ਜਿਹੜਾ ਆ, ਬੰਦਾ ਕਹਿਣ ਦਾ ਮਤਲਬ ਇਹ ਆ ਵੀ ਵਿੱਚੇ ਲੇਡੀ ਬੱਚੇ 19 ਲੱਖ ਅਰੈਸਟ ਹੋਏ ਇੱਕ ਸਾਲ ਦੇ ਵਿੱਚ। 51% ਲੋਕ ਇਹਨਾਂ ਦੇ ਵਿੱਚੋਂ ਜਿਹੜੇ ਹੁਣ ਨਵੇਂ ਅਰੈਸਟ ਹੋਏ 6 ਮਹੀਨਿਆਂ ਚ, ਉਹ ਟਾਈਟਲ 42 ਦੇ ਅੰਡਰ ਐਕਸਪੈਲ ਕੀਤੇ ਗਏ ਸੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਉਹਨਾਂ ਨੇ ਜਿਹੜਾ ਕਰੋਨਾ ਵਾਇਰਸ ਕਰਕੇ ਇਸ ਟਾਈਟਲ ਨੂੰ ਯੂਜ਼ ਕੀਤਾ ਸੀ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਟਾਈਮ ਦੇ ਉੱਤੇ ਵੀ ਬਹੁਤ ਜ਼ਿਆਦਾ ਐਕਸਪੈਲ ਹੋਏ ਹੈਗੇ ਆ। ਹੁਣ ਟਾਈਟਲ 42 ਉਸ ਨੂੰ ਚੱਕਣ ਜਾ ਰਹੇ ਹੈਗੇ ਆ ਮਈ 23 ਨੂੰ। ਸੋ ਉਹਦੇ ਮੁਤਾਬਕ ਕੋਈ ਵੀ ਜਿਹੜਾ ਪਹਿਲਾਂ ਵਾਂਗ ਨਹੀਂ ਵਿੱਚ ਤੁਹਾਨੂੰ ਮੈਕਸੀਕੋ 'ਚ ਰਹਿਣਾ ਪੈਣਾ, ਉੱਥੇ ਤੁਸੀਂ ਕੇਸ ਫਾਈਟ ਕਰੋ, ਹੁਣ ਆ ਸਕਦੇ ਆ। ਇਹਨਾਂ ਦੇ ਮੁਤਾਬਕ ਉੱਥੇ ਨਹੀਂ ਹੋਣਾ ਹੈਗਾ। ਸੋ CBP ਦੇ ਕਮਿਸ਼ਨਰ ਕ੍ਰਿਸ ਮੈਗਨਸ ਨੇ ਇਹ ਕਿਹਾ ਆ ਵੀ ਸਾਡੀ ਜਿਹੜੀ ਪੂਰੀ ਜਿਹੜੀ ਟੀਮ ਆ ਉਹ ਤਿਆਰ ਹੈਗੀ, ਕਿਉਂਕਿ ਸਾਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਸਰਜ ਹੋਊਗਾ, ਬਹੁਤ ਜ਼ਿਆਦਾ ਵਧਣਗੇ ਲੋਕ ਬਾਰਡਰ ਕ੍ਰਾਸ ਕਰਨ ਤੋਂ। ਜੀ ਬਿਲਕੁਲ। ਟੈਕਸਸ ਦੀ ਜਿਹੜੀ ਸਿਟੀ ਆ, ਉਹਨਾਂ ਦੇ ਜਿਹੜੇ ਲੀਡਰਸ ਆ ਉਹ ਕਹਿ ਰਹੇ ਆ, ਮੈਕੈਲਨ ਜਿਹੜਾ ਟੈਕਸਸ ਦੇ ਵਿੱਚ ਆ, ਉਹਨਾਂ ਦੇ ਸਿਟੀ ਵਾਲੇ ਕਹਿੰਦੇ ਵੀ ਫਲੱਡ ਆਫ ਬਾਰਡਰ ਕ੍ਰਾਸਰਸ ਆਉਣਗੇ ਮਈ ਦੇ ਵਿੱਚ, ਜਦੋਂ ਕੋਵਿਡ ਰੂਲ ਖਤਮ ਹੋਣ ਜਾ ਰਿਹਾ। ਤੇ ਕਹਿੰਦੇ ਵੀ ਨਾਈਟਮੇਅਰ ਵਰਗੀ ਸਥਿਤੀ ਜਿਹੜੀ ਉਹ ਬਣਨ ਜਾ ਰਹੀ ਆ। ਕਹਿੰਦੇ ਲੌਜਿਸਟਿਕਸ ਲਈ ਸਾਡੇ ਲਈ ਕਾਫੀ ਜ਼ਿਆਦਾ ਮੁਸ਼ਕਿਲ ਹੋਊਗਾ। ਰੀਓ ਗ੍ਰੈਂਡੇ ਵੈਲੀ, ਜਿੱਥੇ ਵੱਡੇ ਪੱਧਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਆ ਉਹ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਆ, ਕਹਿੰਦੇ ਵੀ 51% ਲੋਕ ਜਿਨ੍ਹਾਂ ਨੂੰ ਟਾਈਟਲ 42 ਕਰਕੇ ਵਾਪਸ ਰੱਖਿਆ ਗਿਆ ਸੀ, ਉਹ ਮੁੜ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ। ਤੇ ਜਿਹੜੇ 6 ਮਹੀਨਿਆਂ ਦੇ ਵਿੱਚ ਆਪਾਂ ਦੇਖ ਰਹੇ ਆ, ਉਹਨਾਂ ਵਿੱਚੋਂ ਕਹਿੰਦੇ ਬਹੁਤੇ ਲੋਕ ਉਹੀ ਨੇ ਜਿਨ੍ਹਾਂ ਨੇ ਇੱਕ ਵਾਰੀ ਟਰਾਈ ਕੀਤਾ
ਤੇ ਉਹਨਾਂ ਨੂੰ ਪਹਿਲੋਂ 40 ਟਾਈਟਲ 42 ਕਰਕੇ ਵਾਪਸ ਕਰ ਦਿੱਤਾ ਗਿਆ, ਤੋੜ ਦਿੱਤਾ ਗਿਆ, ਤੇ ਉਹ ਦੁਬਾਰਾ ਬਾਰ-ਬਾਰ ਐਂਟਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਮਾਰਚ ਮਹੀਨੇ ਦੇ ਜੇ ਆંકੜੇ ਦੇ ਉੱਤੇ ਜਿੱਦਾਂ ਤੁਸੀਂ ਨਜ਼ਰ ਮਾਰੀ ਹੋਈ ਆ, ਕਹਿੰਦੇ 7000 ਵਾਧੂ ਮਾਈਗ੍ਰੈਂਟ ਇੱਕ ਦਿਨ ਦੇ ਵਿੱਚ ਆ ਰਹੇ ਆ ਐਵਰੇਜ ਦੇ ਨਾਲੋਂ, ਪਿਛਲੇ 2 ਦਹਾਕਿਆਂ ਦੇ ਮੁਤਾਬਕ। ਕੈਂਪਸ ਦੇ ਵਿੱਚ, ਮੈਕਸੀਕੋ ਦੇ ਕੈਂਪ ਦੇ ਵਿੱਚ 1,70,000 ਲੋਕ ਅਜੇ ਵੀ ਵੇਟ ਕਰ ਰਹੇ ਆ, ਕਹਿੰਦੇ ਜਿੱਥੇ ਲਿਵਿੰਗ ਕੰਡੀਸ਼ਨਸ ਬਹੁਤ ਹੀ ਜ਼ਿਆਦੀਆਂ ਮਾੜੀਆਂ ਆ। ਇਹਨਾਂ ਨੂੰ ਟਾਈਟਲ 42 ਕਰਕੇ ਯੂਐਸ ਦੇ ਵਿੱਚ ਐਂਟਰੀ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ। ਵਿਲਾ ਲੋਬੋਸ ਜਿਹੜੇ ਮਕੈਲਨ ਟੈਕਸਸ ਤੋਂ ਹੈਗੇ ਆ, ਉਹਨਾਂ ਦੇ ਮੇਅਰ ਹਾਵੀਅਰ ਲੋਬੋਸ, ਉਹ ਕਹਿੰਦੇ ਵੀ ਅਸੀਂ ਵਾਈਟ ਹਾਊਸ ਦੇ ਸੰਪਰਕ ਦੇ ਵਿੱਚ ਹੈਗੇ ਆ। ਕਿਸ ਤਰੀਕੇ ਨਾਲ ਜਿਹੜੇ ਵੀ ਬਾਰਡਰ ਕ੍ਰਾਸਰਸ ਹੋਣਗੇ ਉਹਨਾਂ ਨੂੰ ਫੀਡ ਕਰਨਾ ਆ, ਟਰਾਂਸਪੋਰਟ, ਟੈਂਪਰੇਰੀ ਸ਼ੈਲਟਰਸ ਆ, ਉਹ ਕਿੱਦਾਂ ਮੁਹੱਈਆ ਕਰਾਉਣਾ ਆ, ਉਸ ਦੇ ਲਈ ਹਜ਼ਾਰਾਂ ਹੀ ਡਾਲਰ ਇੱਕ ਮਾਈਗ੍ਰੈਂਟ ਦੇ ਉੱਤੇ ਲੱਗਣੇ ਆ। ਸੋ ਕਹਿੰਦੇ ਵੀ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਉਹਨਾਂ ਨੇ ਕਿਹਾ ਵੀ ਫੈਡਰਲ ਸਰਕਾਰ ਕੋਲੋਂ ਆਲਰੇਡੀ ਮਕੈਲਨ ਨੂੰ $30 ਮਿਲੀਅਨ ਪਿਛਲੇ 1 ਸਾਲ ਦੇ ਵਿੱਚ ਮਿਲ ਚੁੱਕਾ ਹੈਗਾ ਆ, ਪਰ ਕਹਿੰਦੇ ਵੀ ਸਾਨੂੰ ਇਸ ਤੋਂ ਵੱਧ ਰਾਸ਼ੀ ਦੀ ਜ਼ਰੂਰਤ ਹੋਵੇਗੀ ਜੇ ਇੰਨੇ ਵੱਡੇ ਇਨਫਲੈਕਸ ਆਉਣਾ ਆ, ਲੋਕਾਂ ਨੇ ਆਉਣਾ ਆ, ਵੀ ਉਸ ਦੇ ਉੱਤੇ ਜੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਲੌਜਿਸਟਿਕਲੀ ਸਾਰਾ ਕੁਛ ਟੇਕ ਕੇਅਰ ਕਰਨਾ ਹੋਵੇ। ਸੋ ਕਹਿੰਦੇ ਵੀ ਅਸੀਂ ਬਾਰ-ਬਾਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਸਟਾਫ ਮੈਂਬਰਸ ਦੇ ਨਾਲ ਗੱਲਬਾਤ ਦੇ ਵਿੱਚ ਇਹ ਮੰਗ ਕੀਤੀ ਹੈਗੀ ਆ ਵੀ ਸਾਨੂੰ ਹੋਰ ਵਾਧੂ ਰਾਸ਼ੀ ਜਿਹੜੀ ਉਹ ਦਿੱਤੀ ਜਾਵੇ, ਪਰ ਕਹਿੰਦੇ ਅਜੇ ਤੱਕ ਕੋਈ ਗਰੰਟੀ ਆ ਉਹ ਨਹੀਂ ਮਿਲੀ ਹੈਗੀ। ਕਹਿੰਦੇ ਵਾਅਦੇ ਜ਼ਰੂਰ ਆ ਰਹੇ ਨੇ, ਪਰ ਮੰਥਲੀ ਬੇਸਿਸ ਦੇ ਉੱਤੇ, ਤੇ ਅੱਗੇ ਦੇਖੋ ਕੀ ਹੁੰਦਾ। ਫੀਮਾ ਦੇ ਦੁਆਰਾ ਇਸ ਸਿਟੀ ਨੂੰ $1.6 ਮਿਲੀਅਨ ਦੇ ਹੋਰ ਫੰਡਸ ਅਪ੍ਰੈਲ ਮਹੀਨੇ ਦੇ ਵਿੱਚ ਮਿਲੇ ਸੀਗੇ, ਪਰ ਕਹਿੰਦੇ ਵੀ ਲੋੜ ਅਜੇ ਹੋਰ ਜ਼ਿਆਦਾ ਹੈ। ਇਹ ਇੱਕ ਸ਼ਹਿਰ ਦੀ ਆਪਾਂ ਜੇ ਗੱਲ ਕਰ ਰਹੇ ਹਾਂ, ਸੋ ਇਹਦਾ ਮਤਲਬ ਆ ਵੀ ਜਿਹੜੇ ਵੀ ਹੋਰ ਮੇਨ ਕ੍ਰਾਸਿੰਗ ਪੁਆਇੰਟਸ ਆ, ਜਿੱਥੇ ਬਾਰਡਰ ਦੇ ਉੱਤੇ ਆ ਕੇ ਕੋਈ ਅਸਾਈਲਮ ਦੀ ਮੰਗ ਕਰਦਾ ਆ, ਜੇ ਉਹਦੀ ਬਿਆਨ ਪਾਸ ਹੁੰਦੇ ਆ, ਉਹਨੂੰ ਇੱਥੇ ਆਉਣ ਦਿੱਤਾ ਜਾਂਦਾ ਆ, ਤਾਂ ਫਿਰ ਉਸ ਤੋਂ ਬਾਅਦ ਓਬਵੀਅਸਲੀ ਕੇਸ ਚੱਲਣਾ ਆ, ਤੇ ਕੇਸ ਦੇ ਵਿੱਚ ਹਾਂ ਜਾਂ ਨਾ ਉਹ ਤਾਂ ਅਦਾਲਤ ਦੇ ਮੋਹਰੇ ਜਿਹੜਾ ਹੈ ਉਹਨਾਂ ਦੇ ਦਸਤਾਵੇਜ਼ਾਂ ਤੋਂ ਬਾਅਦ ਚ ਆ। ਪਰ ਇਹ ਆ ਵੀ ਉਨੀ ਦੇਰ ਤੱਕ ਕਿਤੇ ਨਾ ਕਿਤੇ ਰੱਖਣਾ ਵੀ ਆ, ਕਰਨਾ ਵੀ ਆ। ਵਰਕ ਪਰਮਿਟਾਂ ਦਾ ਵੀ ਰੌਲਾ ਆ ਵਿੱਚ ਹੀ ਨਾਲ ਹੁਣ ਆਪਾਂ ਪਿਛਲੀ ਵਾਰੀ ਦੱਸ ਰਹੇ ਸੀਗੇ ਅਟਰਨੀ ਟਰਕੀਆਣਾ ਹੁਣੇ ਵੀ ਬਾਰਡਰ ਕ੍ਰਾਸਿੰਗ ਤੋਂ ਬਾਅਦ ਦੇ ਵਿੱਚ ਫਾਈਲਾਂ ਹੀ ਜਿਹੜੀਆਂ ਆ ਉਹ ਅਜੇ ਤੱਕ ਕੇਸਾਂ ਦੀਆਂ ਅਦਾਲਤਾਂ ਤੱਕ ਜਿਹੜੇ ਸੈਂਟਰਸ ਹੈਗੇ ਉੱਥੋਂ ਪਹੁੰਚ ਨਹੀਂ ਰਹੀਆਂ ਹੈਗੀਆਂ। ਸੋ ਡਿਲੇ ਬਹੁਤ ਜ਼ਿਆਦਾ ਜਿਹੜਾ ਉਹ ਚੱਲ ਰਿਹਾ ਆ। ਉਤੋਂ ਇਹਨਾਂ ਨੇ ਜਿਹੜਾ ਬਾਈਡਨ ਪ੍ਰਸ਼ਾਸਨ ਆ ਇਹ ਕਹਿ ਰਹੇ ਆ ਵੀ 6 ਮਹੀਨਿਆਂ ਦੇ ਵਿੱਚ ਆਪਾਂ ਦੇਖੋ ਵੀ ਤੁਹਾਡਾ ਫੈਸਲਾ ਕਰ ਦੇਣਾ ਆ ਵੀ ਤੁਹਾਨੂੰ ਅਸਾਈਲਮ ਮਿਲਣਾ ਚਾਹੀਦਾ ਆ ਕਿ ਨਹੀਂ। ਇਹਦੇ ਕਰਕੇ ਜਿਹੜੀ ਜ਼ੋਰ ਮਾਰੋ ਮਾਰ ਜਿਹੜੀ ਆ ਬਹੁਤ ਜ਼ਿਆਦਾ ਵਧਣ ਵਾਲੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਊਬਰ ਤੇ ਲਿਫਟ ਨੇ ਅੱਜ ਮਾਸਕ ਦੀ ਰਿਕੁਆਇਰਮੈਂਟ ਨੂੰ ਰਿਮੂਵ ਕਰ ਦਿੱਤਾ ਆ। ਫਲੋਰੀਡਾ ਦੇ ਵਿੱਚ ਇੱਕ ਜੱਜ ਨੇ ਰੂਲਿੰਗ ਦਿੱਤੀ ਸੀ CDC ਦੇ ਉਲਟ, ਕਿਉਂਕਿ CDC ਵਾਲਿਆਂ ਨੇ ਮਾਸਕ ਦੀ ਰਿਕੁਆਇਰਮੈਂਟ ਮਈ 3 ਤੱਕ ਐਕਸਟੈਂਡ ਕਰ ਦਿੱਤੀ ਸੀ। ਸੋ ਉਸ ਨੂੰ ਦੇਖਦੇ ਹੋਏ ਜਿਹੜੇ ਊਬਰ ਤੇ ਲਿਫਟ ਕੰਪਨੀਜ਼ ਆ ਉਹਨਾਂ ਨੇ ਇਹ ਕਿਹਾ ਕਿ ਸਾਡੀਆਂ ਜਿਹੜੀਆਂ ਕਾਰਾਂ ਆ, ਜਿਹੜੇ ਸਵਾਰੀ ਆ, ਉਹਨਾਂ ਨੂੰ ਕੋਈ ਮਾਸਕ ਦੀ ਰਿਕੁਆਇਰਮੈਂਟ ਨਹੀਂ। ਹਾਂ, ਆਪਣੀ ਮਰਜ਼ੀ ਤੇ ਉਹ ਨਹੀਂ ਪਾਉਣਾ ਆ, ਉਹ ਪਾ ਸਕਦੇ ਆ, ਜਾਂ ਉਹਨਾਂ ਨੂੰ ਲੱਗਦਾ ਵੀ ਕੋਈ ਬਿਮਾਰ ਆ ਉਹ ਪਾ ਸਕਦੇ, ਪਰ ਰਿਕੁਆਇਰਮੈਂਟ ਕੋਈ ਨਹੀਂ ਹੋਊਗੀ। ਇਹ ਉਹਨਾਂ ਨੇ ਜੱਜ ਦੀ ਜਿਹੜੀ ਰੂਲਿੰਗ ਆ ਉਹ ਤੋਂ ਬਾਅਦ ਕਿਹਾ ਆ। ਸੋ ਇਹਦੇ ਨਾਲ ਹੀ US ਦੇ ਵਿੱਚ 에ਅਰਲਾਈਨਸ ਬਹੁਤ ਸਾਰੀਆਂ ਉਹਨਾਂ ਨੇ ਵੀ ਜਿਹੜੀ ਮਾਸਕ ਦੀ ਰਿਕੁਆਇਰਮੈਂਟ ਆ ਉਸ ਨੂੰ ਬੰਦ ਕਰ ਦਿੱਤਾ ਹੈਗਾ ਆ ਜਦੋਂ ਤੋਂ ਹੀ ਇਸ ਜੱਜ ਨੇ ਰੂਲਿੰਗ ਦਿੱਤੀ ਹੈਗੀ ਆ। ਡੈਲਟਾ ਏਅਰ, ਅਮਰੀਕਨ 에ਅਰਲਾਈਨ, ਯੂਨਾਈਟਿਡ 에ਅਰਲਾਈਨ, ਸਾਊਥ ਵੈਸਟ 에ਅਰਲਾਈਨ, ਅਲਾਸਕਾ 에ਅਰਲਾਈਨ, ਜੈਟ ਬਲੂ, ਇਹਨਾਂ ਸਾਰਿਆਂ ਨੇ ਕਿਹਾ ਆ ਵੀ ਜਦੋਂ ਤੋਂ ਹੀ ਰੂਲਿੰਗ ਆਈ ਆ 24 ਘੰਟਿਆਂ ਦੇ ਵਿੱਚ ਅਸੀਂ ਇਹ ਸਾਰੀ ਰਿਕੁਆਇਰਮੈਂਟ ਜਿਹੜੀ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ। ਯੂਨਾਈਟਿਡ 에ਅਰਲਾਈਨ ਨੇ ਇਹ ਕਿਹਾ ਵੀ ਮਾਸਕਸ ਆਰ ਨੋ ਲੋਂਗਰ ਰਿਕੁਆਇਰਡ ਐਟ ਯੂਨਾਈਟਿਡ ਤੇ ਡੋਮੈਸਟਿਕ ਫਲਾਈਟਸ ਦੇ ਵਿੱਚ। ਇੰਟਰਨੈਸ਼ਨਲ ਫਲਾਈਟ ਦੇ ਉੱਤੇ ਡਿਪੈਂਡ ਕਰੂਗਾ ਵੀ ਜਿੱਥੇ ਤੁਸੀਂ ਪਹੁੰਚਣਾ ਹੈ ਵੀ ਉਸ ਮੁਲਕ ਦੀ ਕੋਈ ਰਿਕੁਆਇਰਮੈਂਟ ਤਾਂ ਨਹੀਂ ਹੈਗੀ। ਅਲਾਸਕਾ 에ਅਰਲਾਈਨ ਨੇ ਵੀ ਕਿਹਾ ਵੀ ਆਪਸ਼ਨਲ ਆ, ਤੁਹਾਨੂੰ ਕੋਈ ਕੰਪਲਸਰੀ ਨਹੀਂ ਹੈਗਾ ਮਾਸਕ ਪਾਉਣਾ। ਅਮਰੀਕਨ 에ਅਰਲਾਈਨ ਨੇ ਵੀ ਕਹਿਤਾ ਵੀ ਫੇਸ ਮਾਸਕ ਵਿਲ ਨੋ ਲੋਂਗਰ ਬੀ ਰਿਕੁਆਇਰਡ ਕਸਟਮਰਸ ਦੇ ਲਈ ਵੀ, ਟੀਮ ਮੈਂਬਰਸ ਦੇ ਲਈ ਵੀ, US 에ਅਰਪੋਰਟਸ ਤੇ ਡੋਮੈਸਟਿਕ ਫਲਾਈਟਸ ਲਈ। ਸੋ ਇੰਟਰਨੈਸ਼ਨਲ ਆਪਾਂ ਦੱਸੀ ਆ ਵੀ ਹਜੇ ਬਹੁਤ ਸਾਰੇ ਮੁਲਕ ਆ ਉੱਥੇ ਇਹ ਰਿਕੁਆਇਰਮੈਂਟਸ ਹੈਗੀਆਂ।
ਜੀ, ਕਈ ਏਅਰਪੋਰਟਸ ਨੇ ਆਪਣੇ ਪੱਧਰ ਦੇ ਉੱਤੇ ਵੀ ਫੈਸਲਾ ਲਿਆ ਹੈ। ਸੈਨ ਫਰਾਂਸਿਸਕੋ ਏਅਰਪੋਰਟ ਨੇ ਕਿਹਾ ਹੈ ਵੀ ਨਹੀਂ, ਇੱਥੇ ਮਾਸਕ ਜਿਹੜੇ ਉਹ ਜ਼ਰੂਰੀ ਹੋਣਗੇ। ਉਧਰ ਜਿਹੜਾ ਹਾਰਟਸਫੀਲਡ, ਜੈਕਸਨ, ਅਟਲਾਂਟਾ ਇੰਟਰਨੈਸ਼ਨਲ ਏਅਰਪੋਰਟ ਤੇ ਲਗਵਾਡੀਆ ਏਅਰਪੋਰਟ ਆ, ਉਹਨਾਂ ਨੇ ਮਾਸਕ ਮੈਂਡੇਟ ਦੀਆਂ ਰਿਸਟ੍ਰਿਕਸ਼ਨਸ ਆ, ਉਹਨਾਂ ਨੂੰ ਹਟਾ ਦਿੱਤਾ ਹੈ। ਫਿਲਾਡੈਲਫੀਆ ਦੇ ਇੰਟਰਨੈਸ਼ਨਲ ਏਅਰਪੋਰਟ ਨੇ ਕਿਹਾ ਵੀ ਅਸੀਂ ਮਾਸਕ ਮੈਂਡੇਟ ਰੱਖਾਂਗੇ। ਫੈਡਰਲ ਜੱਜ ਕੈਥਰੀਨ ਕਿੰਬਲ ਮਿਜ਼ਲ, ਉਹਨਾਂ ਨੇ ਕੱਲ ਆਪਣਾ ਜਿਹੜਾ 59 ਪੇਜਾਂ ਦਾ ਇਹ ਫੈਸਲਾ ਜਿਹੜਾ ਸੀਡੀਸੀ ਦੇ ਉਲਟ ਸੁਣਾਇਆ ਸੀਗਾ, ਤੇ ਜਿਹੜਾ 15 ਦਿਨਾਂ ਦੀ ਐਕਸਟੈਂਸ਼ਨ ਸੀਡੀਸੀ ਨੇ ਵਧਾਈ ਸੀ, ਉਸ ਨੂੰ ਉਹਨਾਂ ਨੇ ਰੱਦ ਕਰ ਦਿੱਤਾ ਸੀਗਾ। ਹੋ ਸਕਦਾ ਹੈ ਵੀ ਪ੍ਰਸ਼ਾਸਨ ਇਸ ਦੇ ਉਲਟ ਕਿਸੇ ਹੋਰ ਅਦਾਲਤ ਵਿੱਚ ਵੀ ਜਾਵੇ, ਪਰ ਮੈਨੂੰ ਲੱਗਦਾ ਜਿੰਨੀ ਦੇਰ ਤੱਕ ਕੋਈ ਅਗਲਾ ਫੈਸਲਾ ਆਉਣਾ, ਉਨੀ ਦੇਰ ਤੱਕ ਤਾਂ ਉੱਦਾਂ ਹੀ ਇਹਨਾਂ ਦੀ ਐਕਸਟੈਂਸ਼ਨ ਜਿਹੜੀ 3 ਮਈ ਵਾਲੀ ਆ, ਉਹ ਦਿਨ ਹੁਣ ਨਜ਼ਦੀਕ ਆਉਂਦੇ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਚੇਂਜ ਵੀ ਉਸ ਟਾਈਮ ਦੇ ਉੱਤੇ ਆ ਰਿਹਾ ਜਦੋਂ ਹੁਣ ਲੋਕ ਖੁੱਲ ਕੇ ਟਰੈਵਲ ਕਰਨਾ ਸ਼ੁਰੂ ਕਰ ਰਹੇ ਆ। ਮੰਡੇ ਨੂੰ TSA ਨੇ ਕਿਹਾ ਵੀ 2.3 ਮਿਲੀਅਨ ਲੋਕਾਂ ਨੂੰ ਉਹਨਾਂ ਨੇ ਸਕਰੀਨਿੰਗ ਕੀਤੀ ਆ ਵੀਕਡੇ ਦੇ ਵਿੱਚ। ਉੱਦਾਂ ਵੇਖਿਆ ਜਾਵੇ ਤਾਂ 2019 ਦੇ ਮੁਕਾਬਲੇ 10% ਘੱਟ ਆ, ਪਰ ਕੋਵਿਡ ਤੋਂ ਜੇ ਰਿਕਵਰੀ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਇਹ ਕਾਫੀ ਅੱਗੇ ਵੱਲ ਨੂੰ ਜਿਹੜਾ ਉਹ ਆંકੜੇ ਵੱਧ ਰਹੇ ਹੈਗੇ ਆ। ਸੋ ਦੇਖੋ ਹਰਜੋਤ ਸਿੰਘ ਜੀ, ਅੱਗੇ ਕਿਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧਦੀ ਹੈਗੀ ਆ। ਪਰ ਉਧਰ ਜਿਹੜਾ BA.2 ਉਹਦੇ ਕਈ ਵੇਰੀਐਂਟ ਆ ਕੇ ਉਹ ਦੁਬਾਰਾ ਕਈ ਥਾਵਾਂ ਦੇ ਉੱਤੇ ਕੇਸਿਸ ਜਿਹੜੇ ਆ ਵੱਧ ਰਹੇ ਨੇ। ਸੋ ਧਿਆਨ ਜਿਹੜਾ ਉਹ ਰੱਖੋ। ਸੋ ਲੋਕਾਂ ਨੂੰ ਹੁਣ ਮਰਜ਼ੀ ਆ ਵੀ ਤੁਸੀਂ ਕਈ ਥਾਵਾਂ ਦੇ ਉੱਤੇ ਮਾਸਕ ਪਾਉਣਾ ਚਾਹੁੰਦੇ ਆ ਜਾਂ ਨਹੀਂ ਪਾਉਣਾ ਚਾਹੁੰਦੇ ਹੈਗੇ। ਜੀ। ਅਗਲੀ ਜਿਹੜੀ ਖਬਰ ਆ ਉਹ ਯੂਕਰੇਨ ਤੇ ਰਸ਼ੀਆ ਦੀ ਲੜਾਈ ਦੇ ਸੰਬੰਧ ਦੇ ਵਿੱਚ ਹੈ। ਯੂਕਰੇਨ ਦੀ ਸਿਟੀ ਮਾਰੀਉਪੋਲ ਲਗਭਗ ਡਿੱਗਣ ਦੇ ਕਿਨਾਰੇ ਹੀ ਆ, ਕਿਉਂਕਿ ਉੱਥੇ ਤਬਾਹੀ ਰਸ਼ੀਆ ਨੇ ਬਹੁਤ ਮਚਾਈ ਹੈਗੀ ਆ। ਉੱਥੇ ਇੱਕ ਸਟੀਲ ਪਲਾਂਟ ਵੀ ਹੈਗਾ। ਉਹਨਾਂ ਨੇ ਕਿਹਾ ਵੀ 4 ਘੰਟਿਆਂ ਦੇ ਵਿੱਚ ਉੱਥੋਂ ਛੱਡ ਕੇ ਚਲੇ ਜਾਓ। ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਈ ਹੈਗੀ ਆ। ਉੱਥੋਂ ਮਾਸ ਗ੍ਰੇਵਸ ਵੀ ਮਿਲ ਰਹੀਆਂ ਹੈਗੀਆਂ। ਰਸ਼ੀਅਨ 7000 ਦੇ ਕਰੀਬ ਫੌਜੀਆਂ ਦੀਆਂ ਬੋਡੀਜ਼ ਯੂਕਰੇਨ ਦੇ ਜਿਹੜੇ ਮੋਰਗਸ ਆ ਉਹਨਾਂ ਦੇ ਵਿੱਚ ਪਈਆਂ ਹੈਗੀਆਂ, ਤੇ ਰਸ਼ੀਆ ਵਾਲੇ ਉਹਨਾਂ ਨੂੰ ਕਲੇਮ ਨਹੀਂ ਕਰ ਰਹੇ ਵੀ ਜੇ ਉਹ ਬੋਡੀਜ਼ ਵਾਪਸ ਗਈਆਂ ਤੇ ਰਸ਼ੀਆ ਦੇ ਵਿੱਚ ਕਾਫੀ ਰੌਲਾ ਰੱਪਾ ਪਊਗਾ, ਕਿਉਂਕਿ ਰਸ਼ੀਅਨ ਫੌਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਰੇ ਗਏ ਆ। 30 ਤੋਂ ਲੈ ਕੇ 32 ਦੇ ਕਰੀਬ ਤਾਂ ਉਹਨਾਂ ਦੇ ਜਨਰਲ ਲੈਵਲ ਦੇ ਜਿਹੜੇ ਕਾਫੀ ਹਾਈ ਰੈਂਕਿੰਗ ਆਫੀਸ਼ੀਅਲਸ ਆ ਉਹ ਯੂਕਰੇਨ ਦੇ ਵਿੱਚ ਮਾਰੇ ਗਏ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਵੱਡੇ ਵੱਡੇ ਜਰਨੈਲ ਕਈ ਜਿਹੜੇ ਰੂਸ ਦੇ ਵੱਲੋਂ ਮਰੇ ਆ। ਅਮਰੀਕਾ ਨੇ 20 ਸਾਲ ਅਫਗਾਨਿਸਤਾਨ ਦੇ ਵਿੱਚ ਲੜਾਈ ਜਿਹੜੀ ਉਹ ਲੜੀ ਆ, ਪਰ ਅਮਰੀਕਾ ਦਾ ਕੋਈ ਵੀ ਵੱਡਾ ਜਰਨੈਲ ਇਸ ਦੇ ਵਿੱਚ ਨਹੀਂ ਮਾਰਿਆ ਗਿਆ। ਤੇ ਮਰਨ ਵਾਲੇ ਫੌਜੀਆਂ ਦੀ ਸੰਖਿਆ ਵੀ 2000 ਦੇ ਇਰਦ ਗਿਰਦ ਜਿਹੜੀ ਉਹ ਰਹੀ ਸੀ। ਇਸ ਤੋਂ ਕਈ ਗੁਣਾ ਵੱਧ ਆਲਰੇਡੀ ਰੂਸ ਦੇ ਫੌਜੀ ਯੂਕਰੇਨ ਦੇ ਵਿੱਚ ਜਿਹੜੇ ਉਹ ਮਾਰੇ ਜਾ ਚੁੱਕੇ ਆ। ਇਸ ਦਾ ਦਾਅਵਾ ਜਿਹੜੇ ਯੂਕਰੇਨ ਵਾਲੇ ਵੀ ਤੇ ਹੋਰ ਕਈ ਬਾਹਰ ਬੈਠੀਆਂ ਜਿਹੜੀਆਂ ਏਜੰਸੀਜ਼ ਆ ਉਹ ਕਰਦੀਆਂ ਨੇ। ਸੋ ਹੁਣ ਦੇਖੋ ਕੀ ਬਣਦਾ ਆ, ਪਰ ਸਥਿਤੀ ਜਿਹੜੀ ਉਹਨਾਂ ਦੇ ਲਈ ਮਾੜੀ ਆ। ਡੋਨਬਾਸ ਦੀ ਲੜਾਈ ਸ਼ੁਰੂ ਹੋ ਚੁੱਕੀ ਆ, ਇਸ ਦੇ ਬਾਰੇ ਜ਼ੈਲੈਂਸਕੀ ਆ, ਉਹਨਾਂ ਨੇ ਇਹ ਗੱਲ ਆਖੀ ਹੈਗੀ ਆ। ਕਹਿੰਦੇ ਵੀ ਡੋਨਬਾਸ ਦੀ ਜਿਹੜੀ ਲੜਾਈ ਆ ਉਹ ਸ਼ੁਰੂ ਹੋ ਚੁੱਕੀ ਹੈਗੀ ਆ। ਸੋ ਹੁਣ ਪਹਿਲੋਂ ਕੀਵ ਰਾਜਧਾਨੀ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਸੀ, ਮੈਰੀਪੋਲ ਜਿੱਦਾਂ ਤੁਸੀਂ ਦੱਸਿਆ ਉੱਥੇ, ਤੇ ਡੋਨਬਾਸ ਦਾ ਹੁਣ ਇਹ ਚੜ੍ਹਦੇ ਵਾਲੇ ਪਾਸੇ ਦਾ ਇਲਾਕਾ ਹੈਗਾ ਯੂਕਰੇਨ ਦਾ। ਸੋ ਉੱਥੇ ਹੁਣ ਲੜਾਈ ਜਿਹੜੀ ਆ ਜੱਦੋਜਹਿਦ ਆ ਉਹ ਜ਼ਿਆਦਾ ਜਾਰੀ ਸ਼ੁਰੂ ਹੋ ਚੁੱਕੀ ਆ। ਜੀ, ਇਸੇ ਤਰ੍ਹਾਂ ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਗਲੋਬਲ ਗਰੋਥ ਜਿਹੜੀ ਆ ਫੋਰਕਾਸਟ ਉਹਦੇ ਉੱਤੇ ਕੱਟ ਕਰ ਦਿੱਤਾ ਹੈਗਾ ਆ। ਵਾਸ਼ਿੰਗਟਨ ਬੇਸਡ ਇੰਸਟੀਟਿਊਸ਼ਨ ਇੰਟਰਨੈਸ਼ਨਲ ਮੋਨਿਟਰੀ ਫੰਡ ਦੀ ਉਹਨਾਂ ਨੇ ਇਹ ਕਿਹਾ ਹੈ ਵੀ ਪ੍ਰੋਜੈਕਟ ਕੀਤਾ 3.6% GDP ਰੇਟ ਹੋਊਗਾ ਗਲੋਬਲ ਇਕਨੋਮੀ ਦੇ ਲਈ ਇਸ ਸਾਲ ਦੇ ਵਿੱਚ, ਤੇ ਸੇਮ ਹੀ 2023 ਦੇ ਵਿੱਚ, ਜਿਹੜਾ ਕਿ 0.8% ਇਸ ਸਾਲ ਘੱਟ ਲੱਗਦਾ ਤੇ ਅਗਲੇ ਸਾਲ 0.2% ਘੱਟ ਲੱਗਦਾ ਹੈਗਾ। IMF ਨੇ ਇਹ ਕਿਹਾ ਵੀ ਸੈਂਕਸ਼ਨਸ ਕਰਕੇ ਰਸ਼ੀਆ ਦੀ GDP ਇਸ ਸਾਲ 8.5% ਡਿੱਗ ਪਊਗੀ ਤੇ ਆਉਣ ਵਾਲੇ ਸਾਲ 2023 ਦੇ ਵਿੱਚ 2.3% ਡਿੱਗੂਗੀ। ਓਵਰਆਲ ਯੂਕਰੇਨ ਦੀ ਜਿਹੜੀ ਆ ਉੱਥੇ ਯੂਕਰੇਨ ਦੀ ਸਿਚੁਏਸ਼ਨ ਬਹੁਤ ਬੈਡ ਆ। ਉਹ ਕਹਿੰਦੇ ਵੀ 35% ਕੰਟਰੈਕਟ ਜਿਹੜੀ ਉਹ ਡਿੱਗੂਗੀ। ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਇਹ ਕਿਹਾ ਆ ਕਿ ਰਸ਼ੀਆ ਦੇ ਉੱਤੇ ਜਿੰਨੀਆਂ ਸੈਂਕਸ਼ਨਸ ਲੱਗੀਆਂ ਹੈਗੀਆਂ ਆ, ਪੈਨਲਟੀਜ਼ ਲੱਗੀਆਂ ਹੈਗੀਆਂ ਆ, ਉਹਦੇ ਨਾਲ ਇਹ ਬਹੁਤ ਜ਼ਿਆਦਾ ਅਸਰ ਰਸ਼ੀਆ ਦੀ GDP ਦੇ ਉੱਤੇ ਪਊਗਾ। ਇਨਫਲੇਸ਼ਨ ਦਾ
ਬਹੁਤ ਜ਼ਿਆਦਾ ਕੰਸਰਨ ਹੈ ਇਸ ਵੇਲੇ। ਰਸ਼ੀਆ 'ਚ ਕਹਿੰਦੇ ਵੀ ਜਿਹੜਾ ਰਿਸੈਸ਼ਨ ਆ ਬਹੁਤ ਜਲਦੀ ਆਊਗਾ ਬਾਕੀ ਮੁਲਕਾਂ ਨਾਲੋਂ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਰਿਸੈਸ਼ਨ ਦੀ ਜੇ ਗੱਲ ਕਰਦੇ ਜਾਈਏ, ਅਮਰੀਕਾ ਦੇ ਵੀ ਆਰਥਿਕ ਸਥਿਤੀਆਂ ਤੇ ਆਪਾਂ ਝਾਤ-ਖੋਰੀ ਕਰ ਜਾਂਦੇ ਹਾਂ। ਸਰਕਾਰ ਦੁਆਰਾ ਸਪੋਰਟ ਕੀਤੀ ਗਈ ਜਿਹੜੀ ਮਾਰਗੇਜ ਜਾਇੰਟ ਫੈਨੀ ਮੇ ਤੇ ਇੱਕ ਫਰੈਡੀ ਮੈਕ ਤੇ ਫੈਨੀ ਮੇ ਹੁੰਦੇ ਆ। ਫੈਨੀ ਮੇ ਵਾਲਿਆਂ ਨੇ ਅੱਜ ਆਖਿਆ ਆ ਵੀ ਯੂਐਸ ਦੇ ਵਿੱਚ ਮੋਡੈਸਟ ਰਿਸੈਸ਼ਨ, ਯਾਨੀ ਕਿ ਥੋੜ੍ਹੀ ਬਹੁਤੀ ਰਿਸੈਸ਼ਨ 2023 ਦੇ ਵਿੱਚ ਉਹਨਾਂ ਨੂੰ ਦੇਖਣ ਨੂੰ ਮਿਲੂਗੀ। ਕਹਿੰਦੇ ਇਨਫਲੇਸ਼ਨ ਦੇ ਕਰਕੇ ਤੇ ਹੋਰ ਜਿਹੜੇ ਆਰਥਿਕ ਫੈਕਟਰਸ ਆ ਉਸ ਨੂੰ ਦੇਖਦੇ ਹੋਏ। ਕੰਪਨੀ ਨੇ ਪ੍ਰੋਡਕਟ ਕੀਤਾ ਹੈ ਆਪਣੇ ਜਿਹੜੀ ਇਕਨੋਮਿਕ ਤੇ ਹਾਊਸਿੰਗ ਫੋਰਕਾਸਟ ਦੇ ਵਿੱਚ ਵੀ ਰਿਕਾਰਡ ਹਾਈ ਇਨਫਲੇਸ਼ਨ ਦੇ ਕਰਕੇ ਇਹ ਮੁੱਖ ਤੌਰ ਦੇ ਉੱਤੇ ਰਹੂਗਾ। ਫੈਡਰਲ ਰਿਜ਼ਰਵ ਆਪਣੀ ਮੋਨਿਟਰੀ ਪਾਲਿਸੀ ਆ ਉਸ ਨੂੰ ਲਗਾਤਾਰ ਕੱਸਦਾ ਜਾ ਰਿਹਾ ਆ, ਟਾਈਟ ਕਰ ਰਿਹਾ ਆ ਤੇ ਜਿਹੜੀ ਰੂਸ ਦੀ ਵਾਰ ਚੱਲ ਰਹੀ ਆ ਯੂਕਰੇਨ ਦੇ ਨਾਲ, ਉਸ ਦਾ ਵੀ ਅਸਰ ਗਲੋਬਲ ਇਕੋਨਮੀ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਜਿਹੜੇ 2008 ਦਾ ਰਿਸੈਸ਼ਨ ਆਇਆ ਸੀ ਉਸ ਦੇ ਮੁਤਾਬਕ ਇਹ ਜਿਹੜਾ ਆ ਮੋਡੈਸਟ ਰਿਸੈਸ਼ਨ ਦੇਖਣ ਨੂੰ ਮਿਲੂਗਾ। ਪਰ ਉਹਨਾਂ ਨੇ ਨਾਲ ਦੇ ਨਾਲ ਇਹ ਵੀ ਜਿਹੜੇ ਕਹਿੰਦੇ ਵੀ ਕਾਰਨ ਦੱਸੇ ਵੀ ਜਿਹੜੀ ਕਰੰਟ ਹਾਊਸਿੰਗ ਮਾਰਕੀਟ ਆ ਉਹ 2008 ਵਾਂਗੂ ਬੈਡ ਨਹੀਂ ਹੋਊਗੀ, ਕਿਉਂਕਿ 2008 ਦੇ ਵਿੱਚ ਮਾਰਗੇਜ ਕ੍ਰੈਡਿਟ ਕੁਆਲਿਟੀ ਜਿਹੜੀ ਉਹ ਬਹੁਤ ਮਾੜੀ ਸੀਗੀ ਤੇ ਇਸ ਵਾਰ ਜਿਹੜੀ ਮਾਰਗੇਜ ਕ੍ਰੈਡਿਟ ਕੁਆਲਿਟੀ ਆ ਉਹ ਫਾਰ ਬੈਟਰ ਹੈਗੀ ਆ। ਮਾਰਗੇਜ ਸਰਵਿਸਰਸ ਜਿਹੜੇ ਆ ਉਹ ਪਹਿਲਾਂ ਦੇ ਨਾਲੋਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਲੈਸ ਨੇ ਇਹ ਸਾਰੀਆਂ ਸਥਿਤੀਆਂ ਨੂੰ ਕਾਬੂ ਕਰਨ ਦੇ ਲਈ। ਕੰਪਨੀ ਕਹਿੰਦੇ ਆ ਵੀ ਜਿਹੜੇ ਫੈਨੀ ਮੇ ਆ ਉਹ ਇਹ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਜਿਹੜੇ ਹਾਊਸ ਪ੍ਰਾਈਸਿਸ ਤੇ ਮਾਰਗੇਜ ਵੋਲਿਊਮਸ ਅਗਲੇ 2 ਸਾਲਾਂ ਦੇ ਵਿੱਚ ਡ੍ਰੌਪ ਜਿਹੜੇ ਆ ਉਹ ਹੋਣਗੇ। ਜਿਹੜੇ ਡੰਕਨ ਨੇ ਫੈਨੀ ਮੇ ਉਹਨਾਂ ਦੇ ਵੱਲੋਂ ਉਹਨਾਂ ਨੇ ਇਹ ਆਖਿਆ ਆ। ਉਧਰ ਵਰਲਡ ਬੈਂਕ ਨੇ ਅਨਾਉਂਸ ਕੀਤਾ ਸੀ ਕੱਲ ਵੀ ਜਿਹੜੀ ਗਰੋਥ ਫੋਰਕਾਸਟ ਆ ਅਗਲੇ ਸਾਲ ਦੇ ਵਿੱਚ, ਜਿੱਦਾਂ ਤੁਸੀਂ ਵੀ ਜ਼ਿਕਰ ਕਰਕੇ ਹਟੇ ਆ ਵੀ ਰਸ਼ੀਅਨ ਇਨਵੇਜਨ ਦੇ ਕਰਕੇ ਉਹ ਓਵਰਆਲ ਪੂਰੀ ਦੁਨੀਆ ਦਾ ਹੀ ਘਟਣ ਜਾ ਰਿਹਾ ਹੈਗਾ ਆ। ਜੀ ਬਿਲਕੁਲ। ਰੀਅਲ ਸਟੇਟ ਦੀ ਤੁਸੀਂ ਗੱਲ ਕਰਦੇ ਸੀ, ਜੇ ਰੀਅਲ ਸਟੇਟ ਦੀ ਗੱਲ ਕਰਦੇ ਜਾਈਏ, ਬਲੂਮਬਰਗ ਨਿਊਜ਼ ਨੇ ਅੱਜ ਰਿਪੋਰਟ ਕੀਤਾ ਆ ਭਈ ਹਾਊਸਿੰਗ ਮਾਰਕੀਟ ਸਭ ਤੋਂ ਪਹਿਲਾਂ ਜਿਹੜੀ ਆ ਉਹ ਕ੍ਰੈਕ ਹੋਣੀ ਸ਼ੁਰੂ ਹੋ ਗਈ ਆ ਬੋਇਸ ਆਈਡਾਹੋ ਦੇ ਵਿੱਚ। ਪਿਛਲੇ 2 ਸਾਲਾਂ ਦੇ ਵਿੱਚ ਸਭ ਤੋਂ ਵੱਧ ਰੀਅਲ ਸਟੇਟ ਮਾਰਕੀਟ ਉੱਥੇ ਹੌਟ ਹੋਈ ਸੀ, ਕਿਉਂਕਿ ਰਿਮੋਟ ਵਰਕ ਕਰਕੇ ਲੋਕਾਂ ਨੇ ਉੱਥੇ ਘਰ ਖਰੀਦਣੇ ਸ਼ੁਰੂ ਕਰ ਦਿੱਤੇ ਸੀ ਜਾ ਕੇ। ਕਹਿੰਦੇ ਵੀ ਪਿਛਲੇ ਸਾਲ ਜੂਨ ਦੇ ਵਿੱਚ 4.1% ਪ੍ਰਾਈਸਾਂ ਕੀਮਤਾਂ ਚੜੀਆਂ ਸੀਆਂ 1 ਮਹੀਨੇ ਦੇ ਵਿੱਚ। ਸੋ ਪਿਛਲੇ ਮਹੀਨੇ ਸਿਰਫ 0.4% ਚੜੀਆਂ ਆ। ਸੋ ਓਵਰਆਲ ਕਹਿੰਦੇ ਵੀ 100 ਦੇ ਕਰੀਬ ਹਾਊਸਿੰਗ ਮਾਰਕੀਟਸ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈਗਾ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਯੂਬਾ ਸਿਟੀ ਤੋਂ। ਯੂਬਾ ਕਾਉਂਟੀ ਦੇ ਐਗਰੀਕਲਚਰ ਕਮਿਸ਼ਨਰ ਸਟੀਵਨ ਸ਼ੀਰ ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਵੀ ਉਹ ਡਿਜ਼ਾਸਟਰ ਡੈਕਲੇਰੇਸ਼ਨ ਉਹਨਾਂ ਨੇ ਇਸ਼ੂ ਕਰ ਦਿੱਤੀ ਆ। ਕਹਿੰਦੇ ਵੀ ਜਿਹੜੇ ਬਦਾਮ ਦੇ ਤੇ ਚੈਰੀ ਦੇ ਗਰੋਵਰਸ ਆ, ਐਲਮੰਡ ਤੇ ਚੈਰੀ ਗਰੋਵਰਸ ਆ, ਉਹਨਾਂ ਦੇ ਲਈ ਫਰਵਰੀ ਮਹੀਨੇ ਦੇ ਵਿੱਚ ਅਚਾਨਕ ਕੋਰਾ ਪੈਣ ਦੇ ਕਰਕੇ, ਬਿਲੋ ਫਰੀਜ਼ਿੰਗ ਟੈਂਪਰੇਚਰ ਜਾਣ ਦੇ ਕਰਕੇ ਫਸਲ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਆ। ਮਾਰਕ ਗਿਲਹਰਡੂਚੀ ਜਿਹੜੇ ਨੇ ਡਾਇਰੈਕਟਰ ਨੇ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦੇ, ਉਹਨਾਂ ਨੇ ਗਰੋਵਰਸ ਨੂੰ ਉਹਨਾਂ ਨੇ ਦੱਸਿਆ ਵੀ ਗਰੋਵਰਸ ਨੇ ਘੱਟੋ ਜਿਹੜੇ ਆ ਇੱਥੋਂ ਤੱਕ ਕਿ 95% ਉਹਨਾਂ ਦੀ ਕ੍ਰੌਪਸ ਆ ਉਸ ਦੇ ਲਾਸ ਰਿਪੋਰਟ ਕੀਤੇ ਨੇ। ਇਹ ਤਾਂ ਚਲੋ ਯੂਬਾ ਕਾਉਂਟੀ ਦੇ ਵਿੱਚੋਂ ਇਹ ਖਬਰ ਆ ਰਹੀ ਆ। ਹੋਰ ਵੀ ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ ਇਸ ਕੋਰੇ ਪੈਣ ਦੇ ਕਰਕੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ। 24 ਫਰਵਰੀ ਦੀ ਸਵੇਰ ਨੂੰ ਜਿਹੜੇ ਟੈਂਪਰੇਚਰਸ ਆ ਉਹ ਫਰੀਜ਼ਿੰਗ ਤੋਂ ਥੱਲੇ ਜਿਹੜੇ ਉਹ ਚੱਲ ਗਏ, ਜਿਸ ਕਰਕੇ ਬਣ ਰਹੇ ਜਿਹੜੇ ਫਰੂਟ ਸੀਗਾ ਉਸ ਨੂੰ ਭਾਰੀ ਨੁਕਸਾਨ ਹੋਇਆ ਹੈਗਾ ਆ। ਸੋ ਜਿਹੜੇ ਸ਼ੀਰ ਆ ਉਹਨਾਂ ਨੇ ਕਿਹਾ ਆ ਵੀ ਐਲਮੰਡ ਗਰੋਵਰਸ ਨੇ 20% ਤੋਂ 95% ਤੱਕ ਲਾਸ ਦੱਸੇ ਨੇ। ਓਵਰਆਲ ਕਹਿੰਦੇ ਵੀ 1831 ਏਕੜ ਜਿੱਥੇ ਐਲਮੰਡ ਗਰੋ ਹੋ ਰਹੇ ਆ ਉਹਨਾਂ ਦੇ ਵਿੱਚ $2.3 ਮਿਲੀਅਨ ਦਾ ਅਨੁਮਾਨਿਤ ਨੁਕਸਾਨ ਹੋਇਆ ਆ। ਚੈਰੀ ਗਰੋਵਰਸ ਨੇ 15 ਤੋਂ 90% ਤੱਕ ਲਾਸ ਦੱਸ ਰਹੇ ਨੇ ਤੇ 35 ਏਕੜ ਜਿਸ ਦੀ ਕੀਮਤ ਕੁੱਲ ਉਸੇ ਫਸਲ ਦੀ 3,70,000 ਦੇ ਤਕਰੀਬਨ ਬਣਦੀ ਆ, ਉਸ ਦਾ ਲਾਸ ਹੋਇਆ ਆ। ਉਹਨਾਂ ਨੇ ਇਹ ਵੀ ਜਿਹੜਾ ਹੁਣ ਦੱਸਿਆ ਵੀ USDA ਦੀ
ਫਾਰਮ ਸਰਵਿਸ ਦੇ ਦੁਆਰਾ ਜਦ ਹੀ ਆਫਿਸ ਆਫ ਐਮਰਜੈਂਸੀ ਸਰਵਿਸ ਇਸ ਨੂੰ ਅਪਰੂਵ ਕਰ ਦਿੰਦੀ ਹੈ ਡਿਜ਼ਾਸਟਰ ਡੈਕਲੇਰੇਸ਼ਨ ਨੂੰ, ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇੰਪੈਕਟਡ ਗਰੋਵਰਸ ਆ ਤੇ ਫਾਰਮਰਸ ਆ ਉਹਨਾਂ ਨੂੰ ਅਸਿਸਟੈਂਸ ਰਾਹਤ ਉਹ ਜਿਹੜੀ ਉਹ ਮਿਲੂਗੀ। ਕਹਿੰਦੇ ਰਾਹਤ ਮੋਸਟਲੀ ਲੋ ਇੰਟਰਸਟ ਲੋਨਸ ਦੇ ਵਿੱਚ ਮਿਲਦੀ ਆ ਤੇ ਜਾਂ ਜਿਹੜੀਆਂ ਹੋਰ ਸਬਸਿਡੀਜ਼ ਦੇ ਵਿੱਚ ਆ, ਤੇ ਕਹਿੰਦੇ ਜਲਦ ਹੀ ਇਸ ਦੀ ਅਪਰੂਵਲ ਤੋਂ ਬਾਅਦ ਚ ਇਹਦਾ ਐਪਲੀਕੇਸ਼ਨ ਪ੍ਰੋਸੈਸ USDA ਫਾਰਮ ਸਰਵਿਸ ਏਜੰਸੀ ਦੀ ਵੈਬਸਾਈਟਸ ਦੇ ਉੱਤੇ ਤੁਹਾਨੂੰ ਮਿਲੇਗਾ। ਜੀ, ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਵੀ ਮਲਟੀਪਲ ਐਕਸਪਲੋਜ਼ਨ ਹੋਏ ਆ, ਬਹੁਤ ਜ਼ਿਆਦਾ ਬੰਬ ਚੱਲੇ ਆ, ਜਿਨ੍ਹਾਂ ਦੇ ਨਾਲ 6 ਜਾਣਿਆਂ ਦੀ ਮੌਤ ਹੋਈ ਆ ਤੇ 11 ਜਾਣੇ ਫੱਟੜ ਹੋਏ ਆ। ਇਹ ਜਿਹੜੇ ਬੰਬ ਆ ਇਹ ਸਕੂਲ ਦੇ ਵਿੱਚ ਚੱਲੇ। ਕਾਬਲ ਦੀ ਪੁਲਿਸ ਚੀਫ ਸਪੋਕਸਮੈਨ ਜਿਹੜੇ ਖਾਲਿਦ ਜ਼ਦਰਾਨ ਆ, ਉਹਨਾਂ ਨੇ ਦੱਸਿਆ ਵੀ ਸਿਕਿਉਰਿਟੀ ਫੋਰਸਿਸ ਆ ਇਹਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। NGO ਇੱਕ ਸਕੂਲ ਨੂੰ ਚਲਾ ਰਹੀ ਸੀ, ਉਸ ਸਕੂਲ ਦੇ ਵਿੱਚ ਇਹ ਜਿਹੜੇ ਬੰਬ ਚੱਲੇ ਹੈਗੇ। ਯੂਨਾਈਟਿਡ ਨੇਸ਼ਨ ਅਸਿਸਟੈਂਟ ਮਿਸ਼ਨ ਇਨ ਅਫਗਾਨਿਸਤਾਨ ਉਹਨਾਂ ਨੇ ਇਸ ਅਟੈਕ ਦਾ ਕੰਡਮ ਕੀਤਾ ਹੈ ਵੀ ਇਹ ਬਹੁਤ ਮਾੜੀ ਗੱਲ ਆ ਜਿਹੜਾ ਕਿ ਇੱਕ ਬੱਚੀਆਂ ਦੇ ਸਕੂਲ ਦੇ ਵਿੱਚ ਚਲਾਇਆ ਗਿਆ ਹੈਗਾ ਆ। ਸਾਇਦ ਅਲ ਸ਼ੁਹਾਦਾ ਗਰਲਜ਼ ਸਕੂਲ ਜਿਹਦੇ ਵਿੱਚ 85 ਦੇ ਕਰੀਬ ਬੱਚੇ 2021 ਦੇ ਵਿੱਚ ਵੀ ਮਾਰੇ ਗਏ ਸੀ, ਮਈ 2021 ਦੇ ਵਿੱਚ। ਇਹ ਉੱਥੇ ਜਿਹੜੇ ਆ ਬੰਬ ਇੱਕ ਵਾਰੀ ਨਹੀਂ, ਹਰ ਮਹੀਨੇ ਕਿਤੇ ਨਾ ਕਿਤੇ ਜਿਹੜੇ ਚੱਲਦੇ ਆ, ਸੁਸਾਈਡਲ ਅਟੈਕ ਹੁੰਦੇ ਆ। ਸੋ ਬਹੁਤ ਹੀ ਜਿਹੜੀ ਘਿਨੌਣੀ ਜਿਹੜੀ ਹਰਕਤ ਹੈਗੀ ਆ ਜਿਹਦੇ ਨਾਲ ਬੱਚਿਆਂ ਦੇ ਉੱਤੇ ਅਟੈਕ ਕੀਤਾ ਗਿਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਫੈਡਰਲ ਜੱਜ ਨੇ ਕੱਲ ਇਹ ਐਲਾਨ ਕੀਤਾ ਵੀ ਜਿਹੜੇ ਇੱਕ ਗਰੁੱਪ ਹੈਗਾ ਜਾਰਜੀਆ ਦਾ ਵੋਟਰਸ ਦਾ, ਉਹ ਇੱਕ ਲੀਗਲ ਬੈਟਲ ਦੇ ਵਿੱਚ ਲੱਗੇ ਹੋਏ ਨੇ ਵੀ ਜਿਹੜੀ ਲਾਅਮੇਕਰ ਮਾਰਜੋਰੀ ਟੇਲਰ ਗ੍ਰੀਨ ਆ ਉਸ ਨੂੰ ਅਗਲੀਆਂ ਰੀ ਇਲੈਕਸ਼ਨ ਦੇ ਵਿੱਚ ਬੈਲਟ ਦੇ ਉੱਤੇ ਨਾ ਆਵੇ, ਤੇ ਫੈਡਰਲ ਜੱਜ ਨੇ ਅਲਾਉ ਕਰ ਦਿੱਤਾ ਵੀ ਇਹ ਜਿਹੜਾ ਕੇਸ ਆ ਉਹ ਹੁਣ ਅੱਗੇ ਵੱਧ ਸਕਦਾ ਆ। ਜਿਹੜੀ ਬਹੁਤ ਵਿਵਾਦਾਂ ਦੇ ਵਿੱਚ ਘਿਰੀ ਰਹਿੰਦੀ ਆ ਮਾਰਜੋਰੀ ਟੇਲਰ ਗ੍ਰੀਨ, ਜਿਸ ਨੇ ਜਦੋਂ ਪ੍ਰੋ ਟਰੰਪ ਮੌਬ ਨੇ ਕੈਪੀਟਲ ਦੇ ਉੱਤੇ ਹਮਲਾ ਕੀਤਾ ਸੀ, ਉਸਦੀ ਪ੍ਰੋੜਤਾ ਵੀ ਜਿਹੜੀ ਉਹ ਪੂਰੀ ਕੀਤੀ ਸੀ, ਅਜੇ ਤੱਕ ਵੀ ਜਿਹੜੀ ਉਸ ਚੀਜ਼ ਦੇ ਵਿੱਚ ਕਰਦੀ ਆ। ਤੇ ਹੁਣੇ ਰੀਸੈਂਟਲੀ ਇੱਕ ਜਿਹੜੇ ਵਾਈਟ ਸੁਪਰੀਮੇਸਿਸ ਤੇ ਨਾਜ਼ੀਜ਼ ਦੇ ਹੱਕ ਵਾਲੀ ਰੈਲੀ ਦੇ ਵਿੱਚ ਵੀ ਉੱਥੇ ਉਹ ਜਾ ਕੇ ਆਈ ਸੀਗੀ। ਸੋ ਫ੍ਰੀ ਸਪੀਚ ਫਾਰ ਪੀਪਲ ਇੱਕ ਨੈਸ਼ਨਲ ਇਲੈਕਸ਼ਨ ਤੇ ਕੈਂਪੇਨ ਫਾਈਨੈਂਸ ਰਿਫਾਰਮ ਗਰੁੱਪ ਹੈਗਾ ਆ, ਉਹਨਾਂ ਨੇ ਮਾਰਚ ਦੇ ਵਿੱਚ ਇਹ ਚੈਲੰਜ ਲੈ ਕੇ ਗਏ ਸੀਗੇ ਜਾਰਜੀਆ ਦੇ ਸੈਕਟਰੀ ਆਫ ਸਟੇਟ ਆਫਿਸ ਦੇ ਵਿੱਚ। ਉਹਨਾਂ ਨੇ ਇਹ ਕਥਿਤ ਤੌਰ ਤੇ ਦਾਅਵਾ ਕੀਤਾ ਸੀਗਾ ਵੀ ਗ੍ਰੀਨ ਉਹਨਾਂ ਨੇ ਆਪਣੀ ਰੈਪੂਟੇਸ਼ਨ ਜਿਹੜਾ ਆ ਉਹ ਇੱਕ ਅਜਿਹਾ ਬਣਾ ਲਿਆ ਹੈਗਾ ਆ ਵੀ ਉਹ ਜਿਹੜੀ ਵਾਇਲੈਂਟ ਇਨਸਰੈਕਸ਼ਨ ਆ ਉਸ ਦੀ ਮਦਦਗਾਰ ਦੇ ਵਜੋਂ ਉੱਭਰ ਕੇ ਸਾਹਮਣੇ ਆਈ ਆ। ਸੋ ਜਿਸ ਕਰਕੇ ਉਹਨਾਂ ਨੇ ਇੱਕ ਲਾਸੂਟ ਫਾਈਲ ਕੀਤਾ ਸੀਗਾ ਵੀ ਇਸ ਨੂੰ ਅੱਗੇ ਜਿਹੜਾ ਉਹ ਨਾ ਆਉਣ ਦਿੱਤਾ ਜਾਵੇ, ਰੀ ਇਲੈਕਸ਼ਨ ਨਾ ਹੋਵੇ। ਇਹ ਚੈਲੰਜਰਸ ਆ ਉਹ ਇਹ ਦਾਅਵਾ ਕਰ ਰਹੇ ਆ ਵੀ ਇਸ ਨੇ ਜਿਹੜਾ 14th ਅਮੈਂਡਮੈਂਟ ਦਾ ਜਿਹੜਾ ਪ੍ਰੋਵੀਜ਼ਨ ਆ ਉਸ ਦੀ ਉਲੰਘਣਾ ਜਿਹੜੀ ਉਹ ਕੀਤੀ ਆ, ਜਿਸ ਕਰਕੇ ਇਹ ਇਨਐਲੀਜੀਬਲ ਬਣਦੀ ਆ ਵੀ ਰੀ ਇਲੈਕਸ਼ਨ ਇਸ ਦੀ ਨਾ ਹੋਵੇ। ਇਸੇ ਤਰੀਕੇ ਦਾ ਇੱਕ ਹੋਰ ਕੇਸ ਨਾਰਥ ਕੈਰੋਲੀਨਾ ਦੇ ਵਿੱਚ ਰਿਪਰੈਜ਼ੈਂਟੇਟਿਵ ਮੈਡੀਸਨ ਕਾਥਰੋਨ ਦੇ ਖਿਲਾਫ ਵੀ ਕੀਤਾ ਗਿਆ ਹੈਗਾ ਆ, ਪਰ ਉਸ ਦੇ ਵਿੱਚ ਅਜੇ ਇਹ ਨਹੀਂ ਖਬਰ ਆਈ ਵੀ ਉਸ ਖਿਲਾਫ ਅੱਗੇ ਇਹ ਲਾਸੂਟ ਅੱਗੇ ਵੱਧ ਸਕਦਾ ਆ ਕਿ ਨਹੀਂ। ਸੋ ਹੁਣ ਦੇਖੋ ਅੱਗੇ ਇਸ ਦੇ ਬਾਬਤ ਕੀ ਬਣੇਗਾ। ਸੋ ਇਹ ਇੱਕ ਜਿਹੜਾ ਗਰੁੱਪ ਆ ਇਹ ਦਾਅਵਾ ਇਹ ਕਰਦਾ ਆ ਵੀ 14th ਅਮੈਂਡਮੈਂਟ ਦੀ ਇਸ ਨੇ ਉਲੰਘਣਾ ਕੀਤੀ ਆ, ਇਸ ਲਈ ਰੀ ਇਲੈਕਸ਼ਨ ਦੇ ਲਈ ਇਸ ਨੂੰ ਬੈਲਟ ਤੇ ਨਾ ਆਉਣ ਦਿੱਤਾ ਜਾਵੇ। ਜੀ, ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ, ਜਿੱਥੇ ਕਿ ਇੱਕ ਬੀਬੀ ਨੂੰ 60 ਵਾਰੀ ਸਟੈਬ ਕੀਤਾ ਗਿਆ, ਲੇਡੀ ਨੂੰ, ਤੇ ਉਸ ਨੂੰ ਮਾਰ ਕੇ ਫਿਰ ਇੱਕ ਡਫਲ ਬੈਗ ਦੇ ਵਿੱਚ ਪਾਰਕ ਦੇ ਲਾਗੇ ਛੱਡਿਆ ਗਿਆ। ਤੇ ਇਹ ਕਾਫੀ ਜਿਹੜਾ ਐਕਸਪੈਂਸਿਵ ਏਰੀਆ ਆ ਉੱਥੇ ਇਹ ਰਹਿੰਦੀ ਸੀ। ਔਰਸੋਲਿਆ ਗਾਲ ਨਾਮ ਦੀ ਇਸ ਬੀਬੀ ਨੂੰ 58 ਵਾਰੀ ਚਾਕੂਆਂ ਨਾਲ ਮਾਰਿਆ ਗਿਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਦੱਸਿਆ ਵੀ ਜਿਹੜਾ ਉਹਦਾ ਕਿਲਰ ਆ ਉਹ ਉਹਨਾਂ ਨੇ ਪਛਾਣ ਲਿਆ। ਉਹ ਜਿਸ ਟਾਈਮ ਦੇ ਉੱਤੇ ਮਿਸ ਗਾਲ ਨੂੰ ਮਾਰਿਆ ਗਿਆ
ਉਹ ਇੱਕ ਬਾਹਰ ਪਹਿਲਾਂ ਕਾਫੀ ਸ਼ਾਪ ਤੇ ਬੈਠੀ ਸੀ। ਉਸ ਤੋਂ ਬਾਅਦ ਉਹਦੇ ਨਾਲ ਕੋਈ ਬੰਦਾ ਗਿਆ ਤੇ ਜਦੋਂ ਘਰ ਜਾ ਕੇ ਉਹਦੀ ਬੇਸਮੈਂਟ ਦੇ ਵਿੱਚ ਚਾਕੂਆਂ ਨੂੰ ਮਾਰ ਦਿੱਤਾ, ਜਦ ਕਿ ਉਹਦਾ ਹਸਬੈਂਡ ਤੇ ਇੱਕ ਵੱਡਾ ਲੜਕਾ ਬਾਹਰ ਕਿਤੇ ਗਏ ਹੋਏ ਸੀ। ਛੋਟਾ ਲੜਕਾ ਉਹ ਕਿਸੇ ਫੈਮਿਲੀ ਮੈਂਬਰਸ ਦੇ ਕੋਲ ਗਿਆ ਹੋਇਆ ਸੀ। ਸੋ ਹੁਣ ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਕਿ ਪਰਸਨ ਆਫ ਇੰਟਰਸਟ ਅਸੀਂ ਪਛਾਣ ਲਿਆ ਆ, ਜਿਸ ਬੰਦੇ ਨੇ ਇੰਨੇ ਜ਼ਿਆਦਾ ਜਿਹੜੇ ਚਾਕੂ ਮਾਰ ਕੇ ਉਸ ਨੂੰ ਮਾਰਿਆ, ਤੇ ਉਸ ਨੂੰ ਬਹੁਤ ਜਲਦੀ ਜਿਹੜਾ ਆ ਅਰੈਸਟ ਕੀਤਾ ਜਾਊਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਦੇ 에ਅਰਕ੍ਰਾਫਟ ਕੈਰੀਅਰ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 3 ਯੂਐਸ ਸੇਲਰਸ ਆ ਉਹ ਮ੍ਰਿਤ ਪਾਏ ਗਏ ਨੇ। ਇਸ ਦੇ ਕਰਕੇ ਨੇਵੀ ਦੇ ਵਿੱਚ ਇੱਕ ਚਿੰਤਾ ਜਿਹੜੀ ਆ ਉਹ ਕਾਫੀ ਜ਼ਿਆਦਾ ਵਧੀ ਆ। USS 에ਅਰਕ੍ਰਾਫਟ ਕੈਰੀਅਰ ਜਾਰਜ ਵਾਸ਼ਿੰਗਟਨ ਜਿਹੜਾ ਨਿਊਕਲੀਅਰ ਪਾਵਰਡ ਨਿਮਿਟਸ ਕਲਾਸ ਦਾ 에ਅਰਕ੍ਰਾਫਟ ਕੈਰੀਅਰ ਆ, ਉਸ ਦੇ ਵਿੱਚ ਪਹਿਲੀ ਲਾਸ਼ ਇੱਕ ਨੇਵੀ ਦੇ ਸੇਲਰ ਦੀ 9 ਅਪ੍ਰੈਲ ਨੂੰ ਲੱਭੀ ਸੀਗੀ। ਜਿਹੜਾ ਰੀਟੇਲ ਸਰਵਿਸਿਜ਼ ਸਪੈਸ਼ਲੀ 3rd ਕਲਾਸ ਮਿਕੇਲ ਸ਼ਾਰਪ ਜਿਸ ਦਾ ਨਾਮ ਦੱਸਿਆ ਗਿਆ ਆ। ਉਸ ਤੋਂ ਬਾਅਦ 'ਚ 10 ਅਪ੍ਰੈਲ ਨੂੰ ਇੱਕ ਹੋਰ ਸੇਲਰ ਮ੍ਰਿਤ ਪਾਇਆ ਗਿਆ ਸੀ, ਇੰਟੀਰੀਅਰ ਕਮਿਊਨੀਕੇਸ਼ਨ ਇਲੈਕਟ੍ਰੀਸ਼ੀਅਨ 3rd ਕਲਾਸ ਨਤਾਸ਼ਾ ਹਾਫਮੈਨ। ਤੀਜੇ ਜਿਹੜੇ ਸੇਲਰ ਦੀ ਲਾਸ਼ ਅਨਰਿਸਪੌਂਸਿਵ ਜਿਹੜੀ ਉਹਨਾਂ ਨੂੰ ਲੱਭੀ ਸੀ ਬੋਰਡ ਦੇ ਉੱਤੇ ਫਰਾਈਡੇ ਨੂੰ, ਜਿਹੜਾ ਕਿ ਹੁਣ ਤੱਕ ਮਰ ਚੁੱਕੇ, ਉਸ ਦਾ ਆਇਡੈਂਟੀਫਾਈ ਨਹੀਂ ਕੀਤਾ ਗਿਆ। ਸੋ ਇਸ ਦੇ ਬਾਬਤ ਹੁਣ ਨੇਵਲ ਕ੍ਰਿਮੀਨਲ ਇਨਵੈਸਟੀਗੇਟਿਵ ਸਰਵਿਸ ਲੋਕਲ ਅਥਾਰਟੀਜ਼ ਦੇ ਨਾਲ ਮਿਲ ਕੇ ਇਨਵੈਸਟੀਗੇਸ਼ਨ ਜਾਂਚ ਕਰ ਰਹੀ ਆ ਵੀ ਇਹਨਾਂ ਦੇ ਮਰਨ ਦੀਆਂ ਜਿਹੜੀਆਂ ਉਹ ਕੀ ਕਾਰਨ ਰਹੇ ਹੈਗੇ ਆ। ਉਹ ਇਸ ਟਾਈਮ ਜਿਹੜੇ ਵਰਜੀਨੀਆ ਦੇ ਵਿੱਚ ਜਿਹੜਾ USS ਜਾਰਜ ਵਾਸ਼ਿੰਗਟਨ 에ਅਰਕ੍ਰਾਫਟ ਕੈਰੀਅਰ ਹੈਗਾ ਆ, ਜਿੱਥੇ ਰੀਫਿਊਲਿੰਗ ਤੇ ਓਵਰਹੌਲਿੰਗ ਦਾ ਕੰਮ ਉੱਥੇ ਚੱਲ ਰਿਹਾ ਹੈਗਾ ਆ। ਜੀ, ਅਗਲੀ ਖਬਰ ਸੋਸ਼ਲ ਸਿਕਿਉਰਿਟੀ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਆਪਣੇ ਜਿਹੜੇ ਰਿਟਾਇਰਡ ਅਮਰੀਕਨਸ ਹੈਗੇ ਆ, ਪਹਿਲੀ ਵਾਰੀ ਉਹਨਾਂ ਨੂੰ ਸਨ 1981 ਤੇ ਬਾਅਦ ਕਾਫੀ ਵੱਡੀ ਰੇਜ਼ ਮਿਲੂਗੀ। ਸੋਸ਼ਲ ਸਿਕਿਉਰਿਟੀ ਦੇ ਬੈਨੀਫਿਸ਼ੀਅਰੀਜ਼ ਨੂੰ ਹੁਣ 8.9% ਉਹਨਾਂ ਦੀ ਸੋਸ਼ਲ ਸਿਕਿਉਰਿਟੀ ਇਨਕਰੀਜ਼ ਹੋਊਗੀ ਮੰਥਲੀ ਚੈੱਕ ਦੇ ਵਿੱਚ ਅਗਲੇ ਸਾਲ ਤੋਂ, ਕਿਉਂਕਿ ਇਨਫਲੇਸ਼ਨ ਇੰਨੀ ਜ਼ਿਆਦਾ ਵਧੀ ਹੈਗੀ ਆ, ਉਹਦੇ ਕਰਕੇ ਸੋਸ਼ਲ ਸਿਕਿਉਰਿਟੀ ਵੀ ਵਧਣੀ ਬਹੁਤ ਜ਼ਰੂਰੀ ਹੈਗੀ ਆ। ਸੋ ਲਗਭਗ 41 ਸਾਲਾਂ ਬਾਅਦ ਇੰਨੀ ਜ਼ਿਆਦਾ ਜਿਹੜੀ ਆ 9% ਦੇ ਕਰੀਬ ਐਡਜਸਟਮੈਂਟ ਹੋਊਗੀ। ਸੋ ਜਨਵਰੀ 2023 ਦੇ ਵਿੱਚ ਜਿੰਨਿਆਂ ਦੇ ਵੀ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਚੈੱਕ ਆਉਂਦੇ ਹੈਗੇ ਆ, ਸੋ 9% ਵਧੂਗਾ। ਜੇ ਕਿਸੇ ਦਾ 1000 ਦਾ ਆ ਤੇ ਉਹਨੂੰ $90 ਦੇ ਕਰੀਬ ਐਕਸਟਰਾ ਹੋਰ ਪੈਸੇ ਮਿਲਣਗੇ। ਮੈਰੀ ਜੌਨਸਨ ਇੱਕ ਸੋਸ਼ਲ ਸਿਕਿਉਰਿਟੀ ਐਨਾਲਿਸਟ ਹੈਗੇ ਸੀਨੀਅਰ ਸਿਟੀਜ਼ਨ ਲੀਗ ਦੇ, ਉਹਨਾਂ ਨੇ ਇਹ ਦੱਸਿਆ ਆ। ਸੋ ਵੀ ਇਹ ਇੱਕ ਗੁੱਡ ਨਿਊਜ਼ ਹੈਗੀ ਆ, ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਆ ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਉਹ ਤਾਂ ਬਹੁਤ ਘੱਟ ਹੁੰਦੀ ਆ ਤੇ ਗੁਜ਼ਾਰਾ ਬਹੁਤ ਔਖਾ ਹੁੰਦਾ ਹੈ। ਸੋ ਉਹਨਾਂ ਦੇ ਲਈ ਇਹ ਗੁੱਡ ਨਿਊਜ਼ ਹੋਊਗੀ। ਜੀ, ਦੇਰ ਕਰਦੀ ਹੈ ਇਹਨਾਂ ਨੇ, ਲੇਟ ਹੋ ਗਏ ਆ। ਇਹ ਚਿਰ ਦੀ ਜਿਹੜੀ ਕਹਿੰਦੇ ਵੀ ਇਹਨਾਂ ਦੀ ਵਧਾ ਦੇਣੀ ਚਾਹੀਦੀ ਸੀ, ਜਿੰਨੀ ਮਹਿੰਗਾਈ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। ਕਾਫੀ ਸਾਲਾਂ ਬਾਅਦ ਇਹਨਾਂ ਨੇ ਵਧਾਇਆ ਆ। ਕੱਲ ਆਪਾਂ ਦੱਸਿਆ ਸੀ ਨਿਊਯਾਰਕ ਤੇ ਪੈਂਸਲਵੇਨੀਆ ਦੇ ਵਿੱਚ ਨਾਰਥ ਈਸਟਰਨ ਵਿੰਟਰ ਸਟਾਰਮ ਜਿਹੜਾ ਉਹ ਆ ਰਿਹਾ ਹੈਗਾ ਆ, ਉਹ ਆ ਚੁੱਕਾ ਆ ਕਹਿੰਦੇ, ਅਤੇ ਫੁੱਟ ਤੱਕ ਜਿਹੜੀ ਸਨੋ ਆ, ਬਰਫ਼ ਆ, ਉੱਥੇ ਪੈ ਰਹੀ ਆ ਨਿਊਯਾਰਕ ਤੇ ਪੈਂਸਲਵੇਨੀਆ ਦੇ ਇਲਾਕੇ ਦੇ ਵਿੱਚ। ਇਹਦੇ ਕਰਕੇ ਬਿਜ਼ਨਸਿਸ, ਸਕੂਲਸ ਜਿਹੜੇ ਆ ਉਹ ਬੰਦ ਨੇ, ਠੱਪ ਨੇ, ਤੇ 2,40,000 ਕਸਟਮਰ ਇਸ ਟਾਈਮ ਉੱਥੇ ਪਾਵਰ ਤੋਂ, ਬਿਜਲੀ ਤੋਂ ਬਗੈਰ ਨੇ। ਇੱਦਾਂ ਦੀ ਸਥਿਤੀ ਹਰਜੋਤ ਸਿੰਘ ਜੀ ਕੁਛ ਵਾਰੀ ਪਹਿਲਾਂ ਟੈਕਸਸ ਦੇ ਵਿੱਚ ਹੋਈ ਸੀ, ਜਿੱਥੇ ਲੋਕਾਂ ਨੂੰ ਠੰਡ ਦੀ ਆਦਤ ਨਹੀਂ ਹੈਗੀ, ਤੇ ਅਚਾਨਕ ਜਦੋਂ ਵਿੰਟਰ ਸਟਾਰਮ ਆਇਆ, ਉਹ ਕਿਉਂਕਿ ਫੈਡਰਲ ਬਾਕੀ ਗ੍ਰਿਡ ਦੇ ਨਾਲ ਜੁੜਿਆ ਨਹੀਂ ਹੋਇਆ, ਉਹਨਾਂ ਦਾ ਆਪਣਾ ਹੀ ਗ੍ਰਿਡ ਸੀਗਾ, ਤੇ ਉੱਥੇ ਬਿਜਲੀ ਜਾਣ ਕਰਕੇ ਕਈ ਲੋਕਾਂ ਦੀ ਬਾਅਦ 'ਚ ਮੌਤ ਹੋ ਗਈ ਸੀ। ਇਹ ਵਾਲੇ ਇਲਾਕੇ ਦੇ ਲੋਕਾਂ ਨੂੰ ਚਲੋ ਫਿਰ ਵੀ ਬਰਫ਼ ਦੇ ਜਿਹੜੇ ਉਹ ਆਦੀ ਨੇ, ਇਹਦੇ ਕਰਕੇ ਆ। ਸੋ ਆਪਣੇ ਜਿਹੜੇ ਵੀ ਲੋਕ ਪੈਂਸਲਵੇਨੀਆ, ਨਿਊਯਾਰਕ ਵਾਲੇ ਪਾਸੇ ਨੂੰ ਜਾ ਰਹੇ ਆ, ਖਾਸ ਕਰਕੇ ਟਰੱਕਰਸ, ਉਹ ਜਿਹੜਾ ਉਹ ਧਿਆਨ ਰੱਖਣ। ਫੁੱਟ ਤੱਕ ਜਿਹੜੀ ਸਨੋ ਆ ਉਹ ਆਲਰੇਡੀ ਪਈ ਹੋਈ ਆ। ਉੱਧਰ ਇੱਕ ਹੋਰ ਸਟਾਰਮ ਵੀਰਵਾਰ ਤੇ ਸ਼ੁੱਕਰਵਾਰ ਨੂੰ ਆਵੇਗਾ ਇੱਥੇ ਕੈਲੀਫੋਰਨੀਆ ਦੇ ਸਾਰੇ ਸੈਂਟਰਲ ਵੈਲੀ ਆ, ਉਸ ਦੇ ਵਿੱਚ ਬੇਰੀਏ ਵਿੱਚ ਤਾਂ ਆਲਰੇਡੀ ਮੀਂਹ ਨੇ ਦਸਤਕ ਜਿਹੜੀ ਉਹ ਦਿੱਤੀ ਹੈਗੀ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਮੀਂਹ ਜਿਹੜਾ ਆ ਉਹ ਪੈ ਰਿਹਾ ਹੈਗਾ ਆ। ਸੋ ਇੱਧਰ ਸਾਨੂੰ ਜ਼ਰੂਰ ਪਾਣੀ ਦੀ ਹਮੇਸ਼ਾ ਲੋੜ ਰਹਿੰਦੀ ਹੈ। 6,000 ਫੁੱਟ ਦੀ ਉਚਾਈ ਤੋਂ ਉੱਤੇ ਬਰਫ਼ਬਾਰੀ ਦੇ ਅਨੁਮਾਨ ਜਿਹੜੇ ਆ ਉਹ ਦੱਸੇ ਗਏ ਨੇ। ਇਸ ਦੇ ਨਾਲ ਜੇ ਕੁਛ ਕੁ ਇੰਚ ਜਾਂ ਕੁਛ ਫੁੱਟ ਸਨੋ ਜਿਹੜੀ ਉਹ ਪੈ ਜਾਂਦੀ ਆ, ਤਾਂ ਆਉਣ ਵਾਲੀਆਂ ਗਰਮੀਆਂ ਦੇ ਲਈ ਇਹ ਕੰਮ ਜਿਹੜਾ ਉਹ ਚੰਗਾ ਹੋਊਗਾ। ਨਹਿਰਾਂ ਦੇ ਵਿੱਚ ਪਾਣੀ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ।
ਜੀ। ਸੋ ਬਿਲਕੁਲ ਲਾਸਟ ਨਾਈਟ ਬੇ ਏਰੀਏ ਦੇ ਵਿੱਚ ਤਾਂ ਮੀਂਹ ਪਿਆ ਕਾਫੀ। ਸੋ 0.10 ਇੰਚਸ ਮੀਂਹ ਜਿਹੜਾ ਆ ਉਹ ਸੈਂਟਰਲ ਵੈਲੀ ਦੇ ਵਿੱਚ ਪੈ ਸਕਦਾ ਆ ਤੇ ਸਨੋ ਜ਼ਰੂਰ ਪਊਗੀ। 6500 ਫੁੱਟ ਤੋਂ ਉੱਚੀਆਂ ਜਿਹੜੀਆਂ ਪਹਾੜੀਆਂ ਆ ਉੱਥੇ 4 ਤੋਂ ਲੈ ਕੇ 6 ਇੰਚ, ਖਾਸ ਕਰਕੇ ਡੋਨਰ ਸਮਿਟ ਤੇ 3 ਤੋਂ ਲੈ ਕੇ 4 ਇੰਚ ਤੱਕ ਇਕੋ ਸਮਿਟ ਜਿਹੜਾ ਕਿ ਹਾਈਵੇ 50 ਦੇ ਉੱਤੇ ਹੈਗਾ। ਵੈਡਨਸਡੇ ਤੇ ਅੱਜ ਦੋਨੋਂ ਦਿਨ ਸਟਾਰਮ ਆਊਗਾ, ਚਾਹੇ ਛੋਟਾ ਵੀ ਆਵੇ। ਸੋ ਇਹ ਗੁੱਡ ਨਿਊਜ਼ ਹੈਗੀ ਆ ਫਾਰਮਰਸ ਲਈ, ਆਪਾਂ ਸਾਰਿਆਂ ਲਈ, ਕੈਲੀਫੋਰਨੀਅਨਸ ਲਈ, Yeah. ਕਿਉਂਕਿ ਕੈਲੀਫੋਰਨੀਆ ਦੇ ਵਿੱਚ ਡਰਾਊਟ ਬਹੁਤ ਆ, ਬਹੁਤ ਜ਼ਿਆਦਾ। ਕਈ ਲੇਕਸ ਪੂਰੀ ਤਰ੍ਹਾਂ ਸੁੱਕਣ ਜਾ ਰਹੀਆਂ ਤੇ এনवायरमेंटलिस्ट ਹੁਣ ਉਹ ਫਿਗਰ ਆਊਟ ਕਰ ਰਿਹਾ ਵੀ ਜਿਹੜੀਆਂ ਉੱਥੇ ਮੱਛੀਆਂ ਆ ਵੀ ਉਹ ਇੰਡੇਂਜਰ ਜਿਹੜੀਆਂ ਸਪੀਸੀਜ਼ ਹੈਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਮੂਵ ਕੀਤਾ ਜਾਵੇ ਹੋਰ ਲੇਕਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਾਣੀ ਹੈਗਾ ਹੈ। ਜੀ, ਸੋ ਕਾਫੀ ਸਥਿਤੀ ਜਿਹੜੀ ਇਸ ਹਿਸਾਬ ਦੇ ਨਾਲ ਮਾੜੀ ਜਿਹੜੀ ਉਹ ਬਣੀ ਪਈ ਆ। ਤੀਜਾ ਸਾਲ ਹੋ ਗਿਆ ਜੀ ਕੈਲੀਫੋਰਨੀਆ ਦੇ ਵਿੱਚ ਸੋਕੇ ਦਾ ਇਸ ਟਾਈਮ ਚੱਲਦਿਆਂ ਨੂੰ। ਅਗਲੀ ਜਿਹੜੀ ਹਰਜੀਤ ਸਿੰਘ ਜੀ ਆਪਾਂ ਖਬਰ ਜੇ ਕਰਦੇ ਜਾਈਏ, ਸੀਕਰਟ ਸਰਵਿਸ ਦੇ ਦੁਆਰਾ $102 ਮਿਲੀਅਨ ਦੀ ਕ੍ਰਿਪਟੋ ਕਰੰਸੀ ਦੇ ਐਸੈਟਸ ਆ ਉਹਨਾਂ ਨੂੰ ਸੀਜ਼ ਕੀਤਾ ਗਿਆ ਆ। ਇਹ ਕਹਿੰਦੇ ਵੀ ਇਹ ਕੇਸ ਉਹ ਨੇ ਜਿਨ੍ਹਾਂ ਦੇ ਵਿੱਚ ਰਸ਼ੀਅਨ ਸਾਈਬਰ ਕ੍ਰਾਈਮ ਸਿੰਡੀਕੇਟ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀਗਾ। ਵੀ ਕਹਿੰਦੇ ਵੀ ਕ੍ਰਿਪਟੋ ਦਾ ਐਕਸਚੇਂਜ ਆ ਇਹ ਮਨੀ ਲਾਂਡਰਿੰਗ ਦੇ ਲਈ ਵਰਤਿਆ ਜਾ ਰਿਹਾ ਸੀ। ਬਹੁਤ ਸਾਰੇ ਜਿਹੜੇ ਰੈਂਸਮਵੇਅਰ ਆਪਰੇਸ਼ਨਸ ਅਮਰੀਕਾ ਦੇ ਬਿਜ਼ਨੈਸਿਸ ਨੂੰ ਝੱਲਣੇ ਪੈ ਰਹੇ ਆ। ਰੈਂਸਮਵੇਅਰ ਅਟੈਕਸ ਜਿਹੜੇ ਹੋ ਰਹੇ ਆ ਉਹ ਰਸ਼ੀਅਨ ਤੇ ਨਾਰਥ ਕੋਰੀਅਨ ਕ੍ਰਿਮੀਨਲਸ ਆ ਉਹਨਾਂ ਦੁਆਰਾ ਕੀਤੇ ਜਾ ਰਹੇ ਆ। ਸੋ ਇਹ ਕ੍ਰੈਕਡਾਊਨ ਕਰਦੇ ਹੋਏ ਇਹਨਾਂ ਨੇ ਡਿਜੀਟਲ ਕਰੰਸੀ ਦੀਆਂ ਟ੍ਰਾਂਜੈਕਸ਼ਨਸ ਦੇ ਵਿੱਚ $102 ਮਿਲੀਅਨ ਦੀ ਲਾਗਤ ਦੀ ਕ੍ਰਿਪਟੋ ਕਰੰਸੀਜ਼ ਆ ਉਹਨਾਂ ਨੂੰ ਜ਼ਬਤ ਕਰ ਲਿਆ ਹੈਗਾ। ਡੇਵਿਡ ਸਮਿਥ ਜਿਹੜੇ ਅਸਿਸਟੈਂਟ ਡਾਇਰੈਕਟਰ ਨੇ ਇਨਵੈਸਟੀਗੇਸ਼ਨਸ ਦੇ, ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਏਜੰਟਸ ਤੇ ਐਨਾਲਿਸਟ ਆ ਉਹ ਲਗਾਤਾਰ ਬਹੁਤ ਟਰੈਕ ਕਰਦੇ ਰਹਿੰਦੇ ਨੇ ਬਿਟਕੋਇਨ ਤੇ ਹੋਰ ਕ੍ਰਿਪਟੋ ਕਰੰਸੀਜ਼ ਦੇ ਫਲੋ ਨੂੰ, ਕਿੱਧਰੋਂ ਆ ਰਿਹਾ ਕਿੱਧਰੋਂ ਜਾ ਰਿਹਾ ਬਲੌਕ ਚੇਨ ਦੇ ਵਿੱਚ। ਕਹਿੰਦੇ ਵੀ ਸਿਮਿਲਰ ਟੂ ਓਲਡ ਫੈਸ਼ਨ ਸਰਵੇਲੈਂਸ ਉਹਦੇ ਹੀ ਹਿਸਾਬ ਦੇ ਨਾਲ। ਸੋ ਇਹ ਜਿਹੜੀ ਸੀਕਰੇਟ ਸਰਵਿਸ ਹੈ ਹਰਜੋਤ ਸਿੰਘ ਜੀ, ਉੱਦਾਂ ਤਾਂ ਬਹੁਤੇ ਲੋਕ ਇਸ ਲਈ ਜਾਣਦੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਆ, ਫਸਟ ਲੇਡੀ ਹੁੰਦੇ ਆ, ਉਹਨਾਂ ਦੀ ਸੁਰੱਖਿਆ ਲਈ ਮੁੱਖ ਤੌਰ ਦੇ ਉੱਤੇ ਵਰਤੇ ਜਾਂਦੇ ਆ। ਪਰ ਸੀਕਰੇਟ ਸਰਵਿਸ ਦਾ ਫਾਈਨੈਂਸ਼ੀਅਲ ਤੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਡਿਵੀਜ਼ਨ ਵੀ ਹੈਗਾ ਆ। ਇਹ ਮੇਲ ਚੋਰੀ ਤੋਂ ਲੈ ਕੇ ਰਾਸ਼ਟਰਪਤੀ ਦੀ ਸੁਰੱਖਿਆ ਤੱਕ ਦੀ ਜਿਹੜੀ ਜ਼ਿੰਮੇਵਾਰੀ ਆ ਇਹ ਸੀਕਰੇਟ ਸਰਵਿਸ ਦੇ ਅੰਡਰ ਆਉਂਦੀ ਆ। ਜੀ, ਅਗਲੀ ਖਬਰ ਕੈਲਾਬਰਸ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਕਿ ਕੈਲਾਬਰਸ ਕਾਉਂਟੀ ਦੇ ਬੋਰਡ ਆਫ ਸੁਪਰਵਾਈਜ਼ਰਸ ਨੇ ਅਪ੍ਰੈਲ 2022 ਦਾ ਮਹੀਨਾ ਸਿੱਖ ਅਵੇਅਰਨੈਸ ਮੰਥ ਤੇ ਐਪਰੀਸ਼ੀਏਸ਼ਨ ਮੰਥ ਡਿਕਲੇਅਰ ਕੀਤਾ ਹੈਗਾ। ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਸਟੇਟਸ, ਬਹੁਤ ਸਾਰੀਆਂ ਕਾਉਂਟੀਜ਼ ਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਸ ਮਹੀਨੇ ਨੂੰ ਸਿੱਖ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਡਿਕਲੇਅਰ ਕੀਤਾ ਗਿਆ ਹੈਗਾ ਆ। ਅਪ੍ਰੈਲ 12 ਦੀ ਮੀਟਿੰਗ ਹੋਈ ਸੀ ਡਿਸਟ੍ਰਿਕਟ 5 ਦੇ ਸੁਪਰਵਾਈਜ਼ਰ ਬੈਂਜਾਮਿਨ ਸਟਾਪਰ। ਉਹਨਾਂ ਨੇ ਇਹ ਕਿਹਾ ਵੀ ਸਿੱਖ ਕੈਲਾਬਰਸ ਕਾਉਂਟੀ ਦੇ ਵਿੱਚ 2 ਦਹਾਕਿਆਂ ਤੋਂ ਰਹਿੰਦੇ ਆ ਤੇ ਅਮਰੀਕਾ ਦੇ ਵਿੱਚ 120 ਸਾਲਾਂ ਤੋਂ ਰਹਿੰਦੇ ਹੈਗੇ ਆ। 20th ਸੈਂਚੁਰੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਆ ਉਹ ਖੇਤਾਂ ਦੇ ਵਿੱਚ, ਲੰਬਰ ਮਿਲ ਦੇ ਵਿੱਚ, ਮਾਈਨਸ ਦੇ ਵਿੱਚ, ਵੈਸਟਰਨ ਪੈਸੀਫਿਕ ਰੇਲ ਰੋਡ ਲਾਈਨਸ ਦੇ ਵਿੱਚ ਕੰਮ ਕਰਦੇ ਸੀ। ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਵੀ ਸਿੱਖਾਂ ਨੂੰ ਰਿਕੋਗਨਾਈਜ਼ ਕੀਤਾ ਜਾਵੇ। ਤੇ ਇਸ ਟਾਈਮ ਜਿਹੜੇ ਸਿੱਖ ਆ ਉਹ ਯੂਐਸ ਦੀ ਆਰਮਡ ਫੋਰਸਸ ਦੇ ਵਿੱਚ ਆਲਰੇਡੀ ਸਰਵ ਕਰਦੇ ਆ ਤੇ ਅਮਰੀਕਾ ਦੇ ਵਿੱਚ ਵੱਖ-ਵੱਖ ਇਕਨੋਮੀ ਜਿਹੜੀ ਆ ਫੀਲਡਸ ਦੀ, ਐਗਰੀਕਲਚਰ, ਇਨਫੋਰਮੇਸ਼ਨ ਟੈਕਨੋਲੋਜੀ, ਸਮਾਲ ਬਿਜ਼ਨਸ, ਆਇਲ ਇੰਡਸਟਰੀ, ਟਰੱਕਿੰਗ, ਮੈਡੀਸਿਨ, ਪਬਲਿਕ ਸਰਵਿਸ ਤੇ ਟੈਕਨੋਲੋਜੀ, ਸਾਰਿਆਂ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਹੈਗੇ ਆ। ਸੋ ਕਹਿੰਦੇ ਪਈ ਇਸ ਕਾਉਂਟੀ ਦੇ ਸੁਪਰਵਾਈਜ਼ਰ ਨੇ ਕਿਹਾ ਵੀ ਸਿੱਖ ਅਮਰੀਕਨਸ ਨੇ ਆਪਣੇ ਆਪ ਨੂੰ ਬਹੁਤ ਜਲਦੀ ਜਿਹੜਾ ਆ ਵਧੀਆ ਪਹਿਚਾਣ ਕਰਾਈ ਆ ਯੂਐਸਏ ਦੇ ਵਿੱਚ ਤੇ ਖਾਸ ਕਰਕੇ ਕੈਲਾਬਰਸ ਕਾਉਂਟੀ ਦੇ ਵਿੱਚ। ਜੀ, ਉਹਨਾਂ ਨੇ ਕਿਹਾ ਵੀ ਕੈਲਾਬਰਸ ਕਾਉਂਟੀ ਦਾ ਫਰਜ਼ ਆ ਵੀ ਅਸੀਂ ਬਾਕੀ ਧਰਮਾਂ ਦੇ ਬਾਰੇ ਵੀ ਆਪਣੇ ਲੋਕਾਂ ਨੂੰ ਜਿਹੜੀਆਂ ਉਹ ਜਾਣਕਾਰੀਆਂ ਜਿਹੜੀਆਂ ਉਹ ਦਿੰਦੇ ਰਹੀਏ। ਵੀ ਜਿਹੜੀ ਸਿੱਖੀ ਆ ਉਹ 5ਵਾਂ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਉਹ ਧਰਮ ਆ। ਤੇ ਜਿੱਦਾਂ ਤੁਸੀਂ ਕਿਹਾ ਵੀ 1 ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਉਹਨਾਂ ਨੂੰ ਕੈਲੀਫੋਰਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਨੂੰ, ਅਮਰੀਕਾ ਦੇ ਵਿੱਚ ਜਿਹੜਾ ਉਹ ਰਹਿੰਦਿਆਂ ਹੋਇਆਂ ਨੂੰ। ਸੋ ਇਸ ਮੌਕੇ ਦੇ ਉੱਤੇ ਕਹਿੰਦੇ ਵੀ ਬਰਿੰਦਰ ਕੌਰ, ਸੁਰਜੀਤ ਸਿੰਘ
ਸੁਪਰਵਾਈਜ਼ਰ ਬੈਨ ਸਟਾਪਰ ਤੇ ਬਲਜੀਤ ਸਿੰਘ ਇਹ ਸਾਰੇ ਜਾਣੇ ਮੌਜੂਦ ਸੀਗੇ ਜਦ ਸਿੱਖ ਐਪਰੀਸੀਏਸ਼ਨ ਮੰਥ ਦੇ ਵਜੋਂ 13 ਅਪ੍ਰੈਲ ਨੂੰ ਜਿਹੜੀ ਬੋਰਡ ਆਫ ਸੁਪਰਵਾਈਜ਼ਰ ਮੀਟਿੰਗ ਦੇ ਵਿੱਚ ਇਸ ਨੂੰ ਰੈਕੋਗਨਾਈਜ਼ ਕੀਤਾ ਗਿਆ ਸੀਗਾ ਜੀ। ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਪੰਜਾਬੀ ਰੇਡੀਓ USA ਵੱਲੋਂ ਰਾਜਕਨਵੀਰ ਸਿੰਘ ਜੀ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਜਦੋਂ ਵੀ 4th ਜੁਲਾਈ ਆਉਂਦੀ ਹੈਗੀ ਆ, ਜਿਸ ਤਰ੍ਹਾਂ ਫਰੀਮੌਂਟ ਦੇ ਵਿੱਚ ਪਰੇਡ ਹੁੰਦੀ ਆ ਬਹੁਤ ਵੱਡੀ, ਪਿਛਲੇ ਲਗਭਗ 20 ਸਾਲਾਂ ਤੋਂ ਆਪਣੇ ਜਿਹੜੇ ਸਿੱਖ ਆ ਉੱਥੇ ਪਾਣੀ ਦੇ ਜਿਹੜਾ ਲੰਗਰ ਆ ਉਹ ਲਾਉਂਦੇ ਆ, ਬੋਤਲਾਂ ਪਾਣੀ ਦੀਆਂ ਹੁੰਦੀਆਂ, ਉਹਨਾਂ ਤੇ ਸਟਿੱਕਰ ਲੱਗਾ ਹੁੰਦਾ ਵੀ ਹੂ ਆਰ ਸਿੱਖਸ, ਤੇ ਉਹ ਬਹੁਤ ਉਹਦੀ ਐਪਰੀਸ਼ੀਏਸ਼ਨ ਹੁੰਦੀ ਆ। ਪਿਛਲੇ ਸਾਲਾਂ 'ਚ ਆਪਾਂ ਅਨਾਉਂਸਮੈਂਟ ਕੀਤੀ ਸੀ ਵੀ ਆਪਣੇ ਆਪਣੇ ਏਰੀਏ 'ਚ ਕਰੋ, ਬਹੁਤ ਲੋਕਾਂ ਨੇ, ਕਿਸੇ ਨੇ ਡੋਨਟਾਂ ਦਾ ਲੰਗਰ ਲਾਇਆ, ਬਹੁਤ ਸਾਰੇ ਆਪਣੇ ਏਰੀਏ ਦੇ ਜਿਹੜੇ ਫਾਇਰ ਸਟੇਸ਼ਨਸ ਹੈਗੇ ਉਹਨਾਂ ਲਈ ਕੌਫੀ, ਡੋਨਟ, ਪੀਜ਼ਾ ਲੈ ਕੇ ਜਾਂਦੇ ਆ ਪੁਲਿਸ ਸਟੇਸ਼ਨਾਂ ਨੂੰ। ਸੋ ਇਹ ਬਹੁਤ ਵਧੀਆ ਗੱਲ ਹੈਗੀ ਆ, ਕਿਉਂਕਿ ਆਪਾਂ ਕੀ ਕਰਦੇ ਹਾਂ, ਬਹੁਤ ਵਾਰ ਜਿੱਥੇ ਹੋਮਲੈਸ ਸ਼ੈਲਟਰਸ ਆ ਉੱਥੇ ਫੂਡ ਲੈ ਕੇ ਜਾਂਦੇ ਆ, ਠੀਕ ਆ, ਉੱਥੇ ਵੀ ਜਾਣਾ ਚਾਹੀਦਾ, ਪਰ ਜਿਹੜੀਆਂ ਆਰਗੇਨਾਈਜੇਸ਼ਨਸ ਸਾਡੀ ਸੇਫਟੀ ਲਈ ਕੰਮ ਕਰਦੀਆਂ ਹੈਗੀਆਂ, ਕੱਲਾ ਆਪਣੇ ਲਈ ਨਹੀਂ, ਪੂਰੇ ਜਿੱਥੇ ਤੁਸੀਂ ਰਹਿੰਦੇ ਹੋ ਉਸ ਏਰੀਏ ਨੂੰ, ਚਾਹੇ ਉਹ ਫਾਇਰ ਡਿਪਾਰਟਮੈਂਟਸ ਆ ਚਾਹੇ ਪੁਲਿਸ ਆ, ਉਹਨਾਂ ਨੂੰ ਵੀ ਪੂਰਾ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਆਪਾਂ ਨੂੰ। ਆਪਾਂ ਦੇਖਦੇ ਜਦੋਂ ਅੱਗਾਂ ਲੱਗਦੀਆਂ ਕਿੰਨੇ ਕਿੰਨੇ ਘੰਟੇ ਜਿਹੜੇ ਆ ਉਹ ਕੰਮ ਕਰਦੇ ਹੈਗੇ ਆ। ਸੋ ਇਸ ਵਾਰੀ ਫੇਰ 4th ਜੁਲਾਈ ਨੂੰ ਮੋਸਟ ਪ੍ਰੋਬਬਲੀ ਪਰੇਡਸ ਹੋਣੀਆਂ ਹੈਗੀਆਂ, ਤੇ ਜਿਹੜੇ ਏਰੀਏ 'ਚ ਆਪਣੇ ਪੰਜਾਬੀ ਭੈਣ ਭਰਾ ਰਹਿੰਦੇ ਆ, ਕੋਈ ਬਾਹਲਾ ਪੈਸੇ ਖਰਚ ਨਹੀਂ ਹੁੰਦੇ, ਉੱਧਰ ਨੂੰ ਦਸਤਾਰਾਂ ਸਜਾ ਕੇ ਏਦਾਂ ਦਾ ਪਾਣੀ ਵਗੈਰਾ ਦਾ, ਫਰੂਟ, ਕੋਈ ਏਦਾਂ ਦਾ ਤੁਸੀਂ ਜਿਹੜਾ ਆ ਉਹ ਲੰਗਰ ਲਗਾ ਸਕਦੇ ਆ। ਜ਼ਰੂਰੀ ਨਹੀਂ ਹੁੰਦਾ ਵੀ ਹਰ ਜਗ੍ਹਾ ਆਪਾਂ ਦਾਲ ਸਬਜ਼ੀ ਜਾਂ ਚੌਲ ਇਹੀ ਲੈ ਕੇ ਜਾਣੇ ਆ, ਕਿਉਂਕਿ ਕਈ ਨਹੀਂ ਵੀ ਖਾਂਦੇ ਹੈਗੇ। ਸੋ ਇਹ ਜ਼ਰੂਰ ਕਰਨਾ ਚਾਹੀਦਾ, ਇਹਦੇ ਨਾਲ ਆਪਣੀ ਕੌਮ ਦੀ ਜਿਹੜੀ ਰਿਕੋਗਨੀਸ਼ਨ ਹੁੰਦੀ ਆ ਤੇ ਸਾਰਿਆਂ ਨੂੰ ਨਾਲੇ ਆਇਡੈਂਟੀਟੀ ਦਾ ਪਤਾ ਲੱਗਦਾ ਆ। ਜਿਹੜੇ ਆਹ ਹੇਟ ਕ੍ਰਾਈਮ ਹੁੰਦੇ ਆ ਉਹਨਾਂ ਤੇ ਵੀ ਅਸਰ ਪੈਂਦਾ ਹੈ ਵੀ ਦੇਖੋ ਯਾਰ ਇਹ ਇੰਨੇ ਵਧੀਆ ਬੰਦੇ ਹੈਗੇ ਆ, ਹਾਰਡ ਵਰਕਰ ਆ, ਨਾਲੇ ਐਕਚੁਅਲ ਅਮਰੀਕਨ ਹੈਗੇ ਆ। ਜਦੋਂ ਅਮਰੀਕਨਸ ਸੈਲੀਬ੍ਰੇਟ ਕਰਦੇ ਆ ਕਿਸੇ ਵੀ ਤਿਉਹਾਰ ਨੂੰ ਤੇ ਇਹ ਸਾਡੇ ਨਾਲ ਸਾਡਾ ਸਾਥ ਦਿੰਦੇ ਹੈਗੇ ਆ ਜੀ। ਸੋ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਮੌਜੂਦਾ ਰਾਸ਼ਟਰਪਤੀ ਨੇ ਕੀ ਕਿਹਾ 2024 ਦੀਆਂ ਇਲੈਕਸ਼ਨਾਂ ਦੇ ਬਾਰੇ, ਰੀ ਇਲੈਕਸ਼ਨ ਦੇ ਬਾਰੇ, ਉਸ ਦੇ ਬਾਰੇ ਜਿਹੜੀ ਹੈ ਤੁਹਾਡੇ ਨਾਲ ਚਰਚਾ ਜਿਹੜੀ ਉਹ ਕਰਾਂਗੇ। ਸੋ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage. ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਕਰ ਜਾ ਬਿਜ਼ਨਸ ਵਿੱਚ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਸ ਟਾਈਮ ਇਹ ਮੰਨਿਆ ਜਾ ਰਿਹਾ ਆ ਵੀ ਰਾਸ਼ਟਰਪਤੀ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਇੱਛਾ ਪ੍ਰਗਟਾਈ ਆ ਵੀ 2024 ਦੇ ਵਿੱਚ ਉਹ ਰੀ ਇਲੈਕਸ਼ਨ ਦੇ ਲਈ ਰਨ ਕਰਨ ਜਾ ਰਹੇ ਆ, ਪਲੈਨਿੰਗ ਕਰ ਰਹੇ ਆ। ਇਸ ਦੇ ਬਾਬਤ ਕਹਿੰਦੇ ਵੀ ਆਲਰੇਡੀ ਉਹਨਾਂ ਨੇ ਜਦੋਂ ਤੋਂ ਇਹ ਸੱਤਾ ਦੇ ਵਿੱਚ ਆਏ ਨੇ, ਅਹੁਦੇ ਤੇ ਆਏ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਹੁਣ ਫੰਡ ਰੇਜ਼ਿੰਗ ਇਵੈਂਟਸ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ ਆ। ਕੁਝ ਕੁ ਲੋਕ ਜਿਹੜੀ ਇਸ ਗੱਲਬਾਤ ਦੇ ਨਾਲ ਜਾਣੂ ਆ, ਉਹਨਾਂ ਨੇ ਇਸ ਦੇ ਬਾਰੇ ਕਨਫਰਮੇਸ਼ਨ ਦਿੱਤੀ ਹੈਗੀ ਆ ਵੀ ਬਾਈਡਨ ਹੁਣਾਂ ਨੇ ਇਹ ਕਲੀਅਰਲੀ ਸਾਰਿਆਂ ਨੂੰ ਜਿਹੜਾ ਉਹ ਦੱਸ ਦਿੱਤਾ ਆ ਵੀ ਉਹ ਰਨ ਕਰਨਾ ਚਾਹੁੰਦੇ ਆ। ਬਰਸਲਸ ਦੇ ਵਿੱਚ ਪਿਛਲੇ ਮਹੀਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਦ ਰਿਪੋਰਟਰਸ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਤਾਂ ਉਹਨਾਂ ਨੇ ਆਪਣੀ ਇੱਛਾ ਨੂੰ ਮੋਹਰੇ ਰੱਖਿਆ ਸੀਗਾ ਵੀ ਉਹ ਆਪਣੇ ਆਪ ਨੂੰ ਫੋਰਚੂਨੇਟ, ਭਾਗਿਆਸ਼ਾਲੀ ਮੰਨਣਗੇ ਵੀ ਜੇ ਆਪਣੇ 2020 ਦੇ ਰਾਈਵਲ ਦੇ ਅਗੇਂਸਟ ਉਹਨਾਂ ਨੂੰ ਰਨ ਕਰਨ ਦਾ ਮੌਕਾ ਮਿਲੂਗਾ। ਇੱਧਰ ਅਜੇ ਜਿਹੜੇ ਟਰੰਪ ਹੁਣਾਂ ਨੇ ਕਲੀਅਰ ਪੂਰੀ ਤਰ੍ਹਾਂ ਨਹੀਂ ਕੀਤਾ, ਪਰ ਬਹੁਤ ਜਿਹੜੇ ਲੋਕ ਇਹ ਕਿਆਸਰੀਆਂ ਲਾ ਰਹੇ ਆ ਵੀ ਸ਼ਾਇਦ ਇਹ ਵੀ 2024 ਦੇ ਵਿੱਚ ਇਲੈਕਸ਼ਨ ਦੇ ਵਿੱਚ ਖੜ ਸਕਦੇ ਆ। ਸੋ ਜੇ ਇਹ ਦੋਨੋਂ ਹੀ ਜਾਣੇ ਇਲੈਕਸ਼ਨ ਦੇ ਵਿੱਚ ਆਉਂਦੇ ਆ ਤੇ ਇਹੀ ਮੇਨ ਕੈਂਡੀਡੇਟ ਦੋਨਾਂ ਪਾਰਟੀਆਂ ਵੱਲੋਂ ਬਣਦੇ ਆ ਤੇ 2020 ਇਲੈਕਸ਼ਨ ਦਾ ਜਿਹੜਾ ਰਿਪੀਟ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਵੀ ਇਲੈਕਸ਼ਨ ਉਹਨਾਂ ਦੇ ਵਿੱਚ ਹੋਊਗਾ। ਜਿੱਤੂਗਾ ਕੌਣ, ਹਾਰੂਗਾ ਕੌਣ, ਇਹ ਤਾਂ ਚਲੋ 2024 ਦੇ ਵਿੱਚ ਦੇਖਿਆ ਜਾਊਗਾ। ਸੋ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਤਕਰੀਬਨ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਹੁਣ ਕਹਿ ਲਓ ਵੀ ਗੱਲਬਾਤ ਖੁੱਲ੍ਹ ਕੇ ਕਰਨੀ ਸ਼ੁਰੂ ਕਰ ਦਿੱਤੀ ਹੈ ਵੀ 2024 ਦੀ ਰੀ ਇਲੈਕਸ਼ਨ ਦੇ ਲਈ ਉਹ ਤਿਆਰੀਆਂ ਕਰ ਰਹੇ ਨੇ।
ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ 61 ਸਾਲਾਂ ਦਾ ਜੋਕੀਅਨ ਸਿਰੀਅਨ ਨਾਮ ਦੇ ਬੰਦੇ ਨੂੰ 32 ਸਾਲਾਂ ਬਾਅਦ ਮਾਫੀ ਕੀਤੀ ਗਈ ਆ। 1990 ਦੇ ਵਿੱਚ ਸ਼ੂਟਿੰਗ ਦੇ ਦੌਰਾਨ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਝੂਠੇ ਵਿਟਨੈਸ ਤੇ ਪੁਲਿਸ ਦੇ ਮਿਸਕੰਡਕਟ ਕਰਕੇ ਉਸ ਨੂੰ ਜਿਹੜੀ ਆ ਸਜ਼ਾ ਦਿੱਤੀ ਗਈ। ਸੋ 32 ਸਾਲ ਉਹ ਜੇਲ੍ਹ ਦੇ ਵਿੱਚ ਰਿਹਾ। ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਚੈਸਾ ਬੋਰਡਿਨ ਇਹਨਾਂ ਨੇ ਇੱਕ ਪਿਛਲੇ ਸਾਲ ਕਮਿਸ਼ਨ ਸੈਟਅਪ ਕੀਤਾ ਸੀ ਸੰਨ 2020 ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਅੱਜ ਤੋਂ 15-20 ਸਾਲ ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਖਾਸ ਕਰਕੇ ਕਾਲੇ ਮੂਲ ਦਾ ਜਾਂ ਮਿਨੋਰਿਟੀ ਨਾਲ ਰਿਲੇਟਡ ਲੋਕਾਂ ਨੂੰ ਚਾਰजेस ਲਾ ਕੇ ਉਹਨਾਂ ਤੇ ਅਰੈਸਟ ਕੀਤਾ ਗਿਆ ਸੀ, ਉਹਨਾਂ ਦੇ ਕੇਸ ਦੁਬਾਰਾ ਕੀ ਚੈੱਕ ਕੀਤੇ ਜਾਣ, ਕਿਉਂਕਿ ਉਸ ਟਾਈਮ ਦੇ ਉੱਤੇ ਨਾ ਤਾਂ ਕੋਈ ਟੈਸਟ ਵਗੈਰਾ ਹੁੰਦੇ ਸੀਗੇ DNA ਦੇ, ਤੇ ਪੁਲਿਸ ਵੀ ਬਹੁਤ ਵਾਇਸਡ ਹੁੰਦੀ ਸੀ ਤੇ ਝੂਠੇ ਜਿਹੜੇ ਗਵਾਹ ਬਣਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ। ਸੋ ਹੁਣ 32 ਸਾਲਾਂ ਬਾਅਦ ਤੁਸੀਂ ਦੇਖੋ ਵੀ ਕਹਿੰਦੇ ਵੀ ਉਹ ਵਿਆਹਿਆ ਹੋਇਆ ਸੀ, ਇੱਕ ਛੋਟਾ ਜਿਹਾ ਉਹਦਾ ਬੱਚਾ ਸੀ, ਤੇ ਹੁਣ ਜਦੋਂ ਪਿਛਲੇ ਸਾਲ ਦੀ ਪੂਰੀ ਇਨਵੈਸਟੀਗੇਸ਼ਨ ਹੋਈ ਉਹ ਤੋਂ ਪਤਾ ਚੱਲਾ ਵੀ ਪੁਲਿਸ ਵਾਲਿਆਂ ਨੇ ਝੂਠੀਆਂ ਜਿਹੜੀਆਂ ਰਿਪੋਰਟਾਂ ਤਿਆਰ ਕੀਤੀਆਂ ਸੀਗੀਆਂ, ਝੂਠੇ ਵਿਟਨੈਸ ਸੀ ਤੇ ਉਹ ਬੰਦੇ ਦਾ ਵਿਚਾਰੇ ਦਾ ਉਸ ਮਰਡਰ 'ਚ ਕੋਈ ਲੈਣਾ ਦੇਣਾ ਨਹੀਂ ਸੀ। ਹੁਣ 32 ਸਾਲ ਜੇਲ੍ਹ 'ਚ ਰਹਿ ਕੇ ਉਹ ਵਾਪਸ ਆਪਣੀ ਫੈਮਿਲੀ ਦੇ ਕੋਲ ਗਿਆ ਹੈਗਾ। ਜੀ, ਦੇਖੋ ਜ਼ਿੰਦਗੀ ਦੇ ਜਿਹੜੇ ਪ੍ਰਾਈਮ ਟਾਈਮ ਆ ਉਸ ਦਾ ਸਾਰਾ ਜਿਹੜਾ ਉਹ ਜੇਲ੍ਹ ਦੇ ਵਿੱਚ ਰਹਿ ਗਿਆ ਤੇ ਖਰਾਬ ਹੋਇਆ। ਇਹ ਕੋਈ ਪਹਿਲਾ ਕੇਸ ਨਹੀਂ, ਅਮਰੀਕਾ 'ਚ ਇੱਦਾਂ ਦੇ ਦਰਜਨਾਂ ਹੀ ਸੈਂਕੜੇ ਕੇਸ ਜਿਹੜੇ ਉਹ ਆਪਾਂ ਨੂੰ ਨਜ਼ਰ ਆਉਂਦੇ ਆ ਵੀ ਕਿਸ ਤਰੀਕੇ ਦੇ ਨਾਲ ਉਦੋਂ ਇੱਕ ਨਫ਼ਰਤੀ ਅੱਖ ਦੇ ਨਾਲ ਇਹਨਾਂ ਲੋਕਾਂ ਨੂੰ ਦੇਖ ਕੇ ਅੰਦਰ ਕਰ ਦਿੱਤਾ ਜਾਂਦਾ ਸੀਗਾ ਤੇ ਬਗੈਰ ਕਹਿ ਲਓ ਵੀ ਗਵਾਹਾਂ ਤੋਂ, ਪੂਰੇ ਸਬੂਤਾਂ ਤੋਂ ਉਹਨਾਂ ਨੂੰ ਕਈ ਦਹਾਕੇ ਜਿਹੜਾ ਉਹ ਅੰਦਰ ਰਹਿਣਾ ਪਿਆ ਹੈਗਾ ਆ। ਸੋ ਅਗਲੀ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਗੱਲਬਾਤ ਆ ਉਹ ਹੁਣ ਇੰਸ਼ੋਰੈਂਸ ਦੇ ਬਾਬਤ ਕਰਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਰੋਜ਼ ਖਬਰਾਂ ਦੇ ਵਿੱਚ ਨਾ ਜਿਹੜੇ ਜੁੜਦੇ ਹੀ ਆਪਾਂ ਨੂੰ ਦੱਸਦੇ ਹੀ ਆ। ਸੋ ਇੰਸ਼ੋਰੈਂਸ ਬਾਰੇ ਵੀ ਆਪਾਂ ਨੂੰ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਨਗੇ। ਤੇ ਹਰਜੋਤ ਸਿੰਘ ਜੀ ਅੱਜ ਜਿੱਦਾਂ ਤੁਸੀਂ ਦੱਸ ਰਹੇ ਸੀ ਅੰਬਰੇਲਾ ਇੰਸ਼ੋਰੈਂਸ ਉਸ ਦੇ ਬਾਰੇ ਜਿਹੜੀ ਉਹ ਜੀ ਤੁਸੀਂ ਜਾਣਕਾਰੀ ਦਓਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੀ ID ਸ਼ੇਅਰ ਕਰ ਲਿਓ ਜੀ। ਜੀ ਸੋ ਖਾਲਸਾ ਇੰਸ਼ੋਰੈਂਸ ਏਜੰਸੀ ਸੰਨ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹੈਗੀ ਆ। ਸਾਡਾ ਜਿਹੜਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਤੇ ਹੁਣ ਸਾਡੇ ਦੋ ਆਫਿਸ ਹੈ, ਇੱਕ ਸੈਨ ਹੋਜ਼ੇ ਕੈਲੀਫੋਰਨੀਆ 'ਚ, ਇੱਕ ਫ੍ਰਿਜ਼ਨੋ ਕੈਲੀਫੋਰਨੀਆ 'ਚ। ਈਵਨ ਦੋ ਅੱਜ ਕੱਲ੍ਹ 90% ਬਿਜ਼ਨਸ ਦਾ ਫੋਨ, ਵਟਸਐਪ, ਫੈਕਸ, ਈਮੇਲ ਰਾਹੀਂ ਹੁੰਦਾ ਆ। ਆਪਾਂ ਜਿਹੜਾ ਮੇਨ ਮਕਸਦ ਹੁੰਦਾ ਆ ਸਾਡਾ ਇਸ ਸ਼ੋਅ 'ਚ 5-7 ਮਿੰਟ ਆਪਣੀ ਕਮਿਊਨਿਟੀ ਦੇ ਜਿੰਨੇ ਵੀ ਮੈਂਬਰ ਆ ਉਹਨਾਂ ਨੂੰ ਇੰਸ਼ੋਰੈਂਸ ਦੀ ਬਾਬਤ ਐਜੂਕੇਟ ਕਰਨਾ, ਕਿਉਂਕਿ ਕੋਈ ਬੰਦਾ ਡਾਕਟਰ ਹੋ ਸਕਦਾ ਪਰ ਉਹ ਇੰਸ਼ੋਰੈਂਸ ਐਕਸਪਰਟ ਨਹੀਂ ਹੋ ਸਕਦਾ। ਸੋ ਉਹ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਆ ਬਹੁਤ ਜ਼ਰੂਰੀ ਹੁੰਦੀਆਂ, ਇਸ ਕਰਕੇ ਆਪਾਂ ਵੱਖ-ਵੱਖ ਜਿਹੜੇ ਇੰਸ਼ੋਰੈਂਸ ਦੇ ਫੀਲਡ ਆ ਉਹਨਾਂ ਤੇ ਤੁਹਾਨੂੰ ਐਜੂਕੇਟ ਕਰਦੇ ਰਹਿੰਦੇ ਆ। ਜਿਹਦਾ ਜਦੋਂ ਵੀ ਸਮਾਂ ਹੁੰਦਾ, ਪਹਿਲਾਂ ਕਵਰਡ ਕੈਲੀਫੋਰਨੀਆ ਦਾ 3-4 ਮਹੀਨੇ ਕੀਤਾ, ਓਬਾਮਾ ਕੇਅਰ ਦਾ, ਫਿਰ ਲਾਈਫ ਇੰਸ਼ੋਰੈਂਸ ਦਾ। ਵਾਰ-ਵਾਰ ਆਪਾਂ ਕਹਿੰਦੇ ਰਹਿੰਦੇ ਵੀ ਹਰ ਇੱਕ ਬੰਦਾ, ਹਰ ਇੱਕ ਭੈਣ, ਹਰ ਇੱਕ ਭਰਾ ਦੇ ਕੋਲ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਆ ਤੇ ਵੱਧ ਤੋਂ ਵੱਧ ਜਿੰਨੀ ਵੀ ਮੈਕਸਿਮਮ ਤੇ ਜਲਦੀ ਲੈ ਸਕਦੇ ਆ, ਕਿਉਂਕਿ ਜਿੰਨੀ ਤੁਹਾਡੀ ਘੱਟ ਏਜ ਆ ਉਨਾ ਤੁਹਾਡਾ ਰੇਟ ਘੱਟ ਹੁੰਦਾ ਹੈਗਾ। ਸੋ ਬਹੁਤ ਜ਼ਰੂਰੀ ਆ। ਅੱਜ ਅਸੀਂ ਅੰਬਰੇਲਾ ਇੰਸ਼ੋਰੈਂਸ ਦੇ ਉੱਤੇ ਵਰਕਆਊਟ ਕਰਾਂਗੇ, ਉਹਦੇ ਬਾਰੇ ਡਿਸਕਸ ਕਰਾਂਗੇ। ਅੰਬਰੇਲਾ ਇੰਸ਼ੋਰੈਂਸ ਬਹੁਤ ਜ਼ਰੂਰੀ ਆ, ਆਪਣੇ ਲੋਕਾਂ ਨੂੰ ਪਤਾ ਨਹੀਂ। ਜਦੋਂ ਵੀ ਸਾਡੇ ਆਫਿਸ ਕਾਲ ਆਉਂਦੀਆਂ, ਭਾਜੀ ਸਸਤੀ ਤੋਂ ਸਸਤੀ ਜੀ ਇੰਸ਼ੋਰੈਂਸ ਚਾਹੀਦੀ ਆ, ਕਵਰੇਜ ਗੁੱਡ ਹੋਵੇ। ਸੋ ਕਿਸੇ ਨੂੰ 90% ਲੋਕਾਂ ਨੂੰ ਪਤਾ ਨਹੀਂ ਹੁੰਦਾ ਕਵਰੇਜ ਕੀ ਹੈਗੀ, ਬੋਡਲੀ ਇੰਜਰੀ ਕਿੰਨੀ ਹੋਣੀ ਚਾਹੀਦੀ ਆ, ਪ੍ਰੋਪਰਟੀ ਡੈਮੇਜ ਕਿੰਨਾ ਹੋਣਾ ਚਾਹੀਦਾ, ਅਨਇੰਸ਼ੋਰਡ ਮੋਟਰਿਸਟ ਕਿੰਨਾ ਹੋਣਾ ਚਾਹੀਦਾ। ਸੋ ਅੰਬਰੇਲਾ ਇੰਸ਼ੋਰੈਂਸ ਜਿਹੜੀ ਆ ਇਹ ਜ਼ਰੂਰੀ ਕਿਉਂ ਆ? ਅੰਬਰੇਲਾ ਇੰਸ਼ੋਰੈਂਸ ਆ ਵੀ ਜੇ ਤੁਹਾਡੇ ਤੇ ਲਾ ਸੂਟ ਹੋ ਜਾਂਦਾ ਕੋਈ ਵੱਡਾ, ਕਿਸੇ ਦੇ ਸੱਟ ਲੱਗ ਜਾਂਦੀ ਆ, ਕਿਸੇ ਦੀ ਪ੍ਰੋਪਰਟੀ ਨੂੰ ਤੁਸੀਂ ਡੈਮੇਜ ਕਰਤਾ, ਕੋਈ ਲਾ ਸੂਟ ਹੋ ਗਿਆ ਤੁਹਾਡੇ ਤੇ, ਪਰਸਨਲ ਲਾਇਬਿਲਿਟੀ ਸਿਚੁਏਸ਼ਨ ਹੋ ਗਈ ਆ। ਯੂਜ਼ਲੀ ਕੀ ਹੁੰਦਾ ਆ ਵੀ ਤੁਹਾਡੀ ਜਿਹੜੀ ਘਰ ਦੀ ਇੰਸ਼ੋਰੈਂਸ ਆ ਉਹ ਲਾਇਬਿਲਿਟੀ 500,000 ਤਾਈਂ ਕਵਰ ਕਰਦੀ ਆ, ਕੁਛ ਕੁ ਦੀ ਮਿਲੀਅਨ ਤੱਕ ਵੀ ਹੈਗੀਆਂ ਕੰਪਨੀਆਂ, ਕਈਆਂ ਨੇ ਤਾਂ ਮੈਂ ਦੇਖਿਆ 100,000 ਦੇ ਲਈ ਹੁੰਦੀ, ਈਵਨ ਤੋਂ ਘਰ ਦੀ ਪ੍ਰਾਈਸ ਉਹਨਾਂ ਦੀ 2 ਮਿਲੀਅਨ ਆ। ਹੁਣ ਤੁਸੀਂ 2 ਮਿਲੀਅਨ ਦਾ ਘਰ, ਮੰਨ ਲਓ ਮਿਲੀਅਨ ਦਾ ਵੀ ਰੱਖ ਲਓ, ਘਰ ਲਿਆ ਆ, ਲਾਇਬਿਲਿਟੀ ਤੁਹਾਡੀ 100,000 ਦੀ ਆ,
ਕੱਲ ਨੂੰ ਉੱਥੇ ਕਿਸੇ ਦੇ ਸੱਟ ਲੱਗ ਗਈ, ਤੁਹਾਡੇ ਕੋਲ ਗੈਸਟ ਆਇਆ ਆ, ਮੰਨ ਲਓ ਵੀ ਤੁਹਾਡੇ ਕਿਸੇ ਕੁੱਤੇ ਨੇ ਜਿਹੜਾ ਡੌਗ ਰੱਖਿਆ ਆ ਉਹਨੂੰ ਪੋਸਟਮੈਨ ਦੀ ਲੱਤ ਵੱਢਤੀ, ਕਿਸੇ ਨੂੰ ਜ਼ਿਆਦਾ ਨੁਕਸਾਨ ਕਰਤਾ, ਤੇ ਤੁਹਾਡਾ ਬਹੁਤ ਵੱਡਾ ਜਿਹੜਾ ਉਹ ਆ ਕਲੇਮ ਹੋਊਗਾ। ਉਸ ਸਿਚੁਏਸ਼ਨ ਤੁਸੀਂ ਸਾਰਾ ਕੁਝ ਲੂਜ਼ ਕਰ ਸਕਦੇ ਆ। ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਤੁਹਾਡੀ ਕਾਰਾਂ ਦੀ ਇੰਸ਼ੋਰੈਂਸ ਹੁੰਦੀ ਆ, ਕੋਈ 50,000 ਲੈਂਦਾ ਕਵਰੇਜ, ਕੋਈ 100,000 ਬੋਡਲੀ ਇੰਜਰੀ, ਕੋਈ 300,000, ਕੋਈ 500,000, ਕੋਈ ਮਿਲੀਅਨ। ਸੋ ਜਿਹੜੀ ਅੰਬਰੇਲਾ ਪਾਲਿਸੀ ਹੁੰਦੀ ਆ ਉਹ ਤੁਹਾਡੀ ਕਾਰਾਂ ਦੀ ਕਵਰੇਜ ਤੋਂ ਉੱਪਰ ਐਕਸਟਰਾ $1 ਮਿਲੀਅਨ ਦੀ ਕਵਰੇਜ ਕਰਦੀ ਆ। ਉਹ ਤੁਹਾਡੀਆਂ ਕਾਰਾਂ ਨੂੰ ਵੀ ਕਵਰ ਕਰਦੀ ਆ, ਜਿੰਨੀਆਂ ਤੁਹਾਡੀਆਂ ਕਾਰਾਂ ਘਰ 'ਚ ਜਿੰਨੇ ਤੁਹਾਡੇ ਡਰਾਈਵਰ ਆ, ਤੇ ਤੁਹਾਡੇ ਘਰ ਨੂੰ ਵੀ ਤੇ ਤੁਹਾਡੀਆਂ ਰੈਂਟਲ ਪ੍ਰਾਪਰਟੀ ਨੂੰ ਵੀ, ਕਿਉਂਕਿ ਆਪਾਂ ਸਾਰੇ ਮਿਹਨਤੀ ਲੋਕ ਆ। ਬਹੁਤ ਸਾਰੇ ਲੋਕਾਂ ਦੇ ਕੋਲ ਰੈਂਟਲ ਪ੍ਰਾਪਰਟੀਆਂ ਹੁੰਦੀਆਂ ਆ, ਉੱਥੇ ਤੁਹਾਡੇ ਟੈਨੈਂਟ ਨੇ ਕਿਸੇ ਦੇ ਜੇ ਉਹਦੇ ਕੋਲ ਕੋਈ ਕੁੱਤਾ ਆ ਕਿਸੇ ਨੂੰ ਵੱਢਤਾ, ਜਾਂ ਟੈਨੈਂਟ ਦੇ ਸੱਟ ਲੱਗ ਗਈ, ਕੋਈ ਕ੍ਰੈਕ ਸੀ ਜੀ ਉਹਨਾਂ ਦੇ, ਮੰਨ ਲਓ ਕਿ ਡਰਾਈਵੇ ਦੇ ਵਿੱਚ ਡਿੱਗ ਪਿਆ, ਲੱਤ ਟੁੱਟ ਗਈ, ਤੇ ਉਹ ਸੂਹ ਬਹੁਤ ਵੱਡੇ ਵੱਡੇ ਹੁੰਦੇ ਆ। ਸਾਰਿਆਂ ਨੂੰ ਪਤਾ, ਜੇ ਕਿਤੇ ਹਸਪਤਾਲ ਚਲ ਜਾਓ ਇੱਕ ਦਿਨ ਦਾ 15-20 ਹਜ਼ਾਰ ਦਾ ਬਿੱਲ ਬਣਾ ਦਿੰਦੇ ਆ। ਸੋ ਅੰਬਰੇਲਾ ਇੰਸ਼ੋਰੈਂਸ ਦੇ ਰੇਟ ਇੰਨੇ ਹਾਈ ਨਹੀਂ ਹੁੰਦੇ। ਹਰ ਇੱਕ ਜਾਣੇ ਨੂੰ ਅੰਬਰੇਲਾ ਇੰਸ਼ੋਰੈਂਸ ਲੈਣੀ ਚਾਹੀਦੀ ਆ, ਚਾਹੇ ਤੁਹਾਡੇ ਕੋਲ ਪ੍ਰਾਪਰਟੀ ਹੈਗੀ ਆ ਚਾਹੇ ਨਹੀਂ ਹੈਗੀ। ਐਵਰੇਜ ਜੇ ਤੁਹਾਡੀਆਂ 2 ਕਾਰਾਂ, ਇੱਕ ਘਰ ਹੈਗਾ, ਤੇ $200 $250 ਸਾਲ ਦੀ ਹੁੰਦੀ ਆ, ਵਿਚ ਇਜ਼ ਨਥਿੰਗ। $1 ਮਿਲੀਅਨ ਦੀ ਤੁਹਾਡੀ ਕਵਰੇਜ ਹੁੰਦੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਆਪਣੇ ਇੰਸ਼ੋਰੈਂਸ ਏਜੰਟ ਨੂੰ ਕਾਲ ਕਰਕੇ ਜ਼ਰੂਰ ਤੁਸੀਂ ਜਿਹੜੀ ਆ ਅੰਬਰੇਲਾ ਇੰਸ਼ੋਰੈਂਸ ਜ਼ਰੂਰ ਬਾਈ ਕਰੋ, ਕਿਉਂਕਿ ਇਹ ਤੁਹਾਡੀ ਕਾਰਾਂ ਨੂੰ ਵੀ ਕਵਰ ਕਰੂਗੀ ਤੇ ਤੁਹਾਡੇ ਘਰ ਨੂੰ ਵੀ, ਜਾਂ ਤੁਹਾਡੀ ਜਿਹੜੀ ਰੈਂਟਲ ਪ੍ਰਾਪਰਟੀ ਵੀ ਹੈਗੀ ਆ ਉਹਨਾਂ ਨੂੰ ਵੀ। ਕਾਸਟ ਤਾਂ ਮੈਂ ਤੁਹਾਨੂੰ ਦੱਸਿਆ ਵੀ ਬਾਹਲੀ ਜ਼ਿਆਦਾ ਨਹੀਂ ਹੁੰਦੀ ਹੈਗੀ। ਕਵਰੇਜ ਇਹਦੇ 'ਚ ਕੀ ਹੁੰਦੀ ਆ, ਕਈ ਵਾਰੀ ਕੋਈ ਸਿਲੰਡਰ ਤੁਹਾਡੇ ਤੇ ਲਾ ਸੂਟ ਫਾਈਲ ਕਰ ਦਿੰਦਾ ਆ, ਕੋਈ ਤੁਸੀਂ ਉਦਾਂ ਦੀ ਸਟੇਟਮੈਂਟ ਦੇ ਦਿੱਤੀ ਆ ਵੀ $1 ਮਿਲੀਅਨ $2 ਮਿਲੀਅਨ ਦਾ ਲਾ ਸੂਟ ਫਾਈਲ ਕਰਤਾ, ਉਹ ਵੀ ਅੰਬਰੇਲਾ ਇੰਸ਼ੋਰੈਂਸ ਦੇ ਅੰਡਰ ਕਵਰ ਹੋ ਜਾਂਦਾ ਹੈਗਾ। ਲਾਇਬਲ ਕੋਈ ਇੰਜੀਰੀਅਸ ਤੁਸੀਂ ਰਿਟਰਨ ਸਟੇਟਮੈਂਟ ਕਰਤੀ ਹੈਗੀ ਆ, ਫਾਲਸ ਅਰੈਸਟ ਹੋ ਜਾਂਦੇ ਤੁਸੀਂ, ਕਿਤੇ ਡਿਟੈਂਸ਼ਨ ਹੋ ਜਾਂਦੀ, ਇੰਪ੍ਰਿਜ਼ਨਮੈਂਟ ਹੋ ਜਾਂਦੀ ਆ, ਫਾਲਸ ਜਿਹੜੀ ਕਿ ਤੁਸੀਂ ਨੋਇੰਗਲੀ ਨਹੀਂ ਵੀ ਕਿਸੇ ਨੂੰ ਮਾਰ ਕੇ ਤਾਂ ਫੇਰ ਕਹੋ ਜੀ ਹੁਣ ਮੇਰੀ ਇੰਸ਼ੋਰੈਂਸ ਕਵਰ ਕਰੂਗੀ। ਸੋ ਉਸ ਸਿਚੁਏਸ਼ਨ ਦੇ ਵਿੱਚ ਕੋਈ ਮੈਂਟਲ ਐਂਗੁਇਸ਼, ਕੋਈ ਤੁਹਾਡੇ ਘਰ ਗੈਸਟ ਆਇਆ, ਉਹ ਡਿੱਗ ਪਿਆ, ਉਹਦੀ ਉੱਥੇ ਬਹੁਤ ਜ਼ਿਆਦਾ ਸੱਟ ਲੱਗ ਗਈ, ਤੇ ਉਹ ਜੇ ਲਾਸੂਟ ਫਾਈਲ ਹੋ ਜਾਏ, ਕੋਈ ਨੇਬਰ ਦਾ ਜਿਹੜਾ ਬੱਚਾ ਆ ਉਹ ਤੁਹਾਡੇ ਘਰ ਖੇਲਦਾ ਡਿੱਗ ਪਏ, ਮੈਨੂੰ ਪਤਾ ਨਿਆਣਿਆਂ ਦੇ ਬਹੁਤ ਵੱਡੇ, ਮੇਰੇ ਇੱਕ ਕਸਟਮਰ ਦਾ ਆਲਮੋਸਟ 500,000 ਦਾ ਕਲੇਮ ਹੋਇਆ ਸੀ। ਉਹ ਘਾਹ ਕੱਟ ਰਿਹਾ ਸੀ ਤੇ ਬੱਚੇ ਦੀ ਉਂਗਲੀ ਦੇ ਵਿੱਚ ਇੱਕ ਪੱਥਰ ਵੱਜਾ ਬਹੁਤ ਜ਼ੋਰ ਕੀ, ਤੇ ਉਹਦਾ ਜਿਹੜਾ ਬੱਚੇ ਦਾ ਪੈਰ ਸੀ ਉਹਦੇ ਤੇ ਅਸਰ ਪਿਆ। ਸੋ ਉਹ ਕਿਉਂਕਿ ਏਜ ਦੇ ਹਿਸਾਬ ਨਾਲ ਕਲੇਮ ਹੁੰਦਾ, ਜਿੰਨੀ ਜ਼ਿਆਦਾ ਘੱਟ ਏਜ ਆ ਉਹਨਾਂ ਦਾ ਕਲੇਮ ਬਹੁਤ ਵੱਡਾ ਹੁੰਦਾ। ਸੋ ਇਸੇ ਤਰ੍ਹਾਂ ਕੁਛ ਮਹੀਨਿਆਂ ਦੀ ਗੱਲ ਆ ਵੀ ਇੱਕ ਸ਼ਹਿਰ ਦੇ ਵਿੱਚ ਪਾਰਟੀ ਹੋ ਰਹੀ ਸੀ ਆਪਣੇ ਪੰਜਾਬੀਆਂ ਦੀ, ਤੇ ਉਹ ਪਾਰਟੀ ਤੋਂ ਬਾਅਦ ਜੋ ਕੰਮ ਕਰਦੇ ਹੀ ਹੁੰਦੇ ਆ, ਪੀ ਕੇ ਲੜ ਪਏ, ਇੱਕ ਨੇ ਉਹਦੇ ਸਿਰ ਦੇ ਵਿੱਚ ਬੋਤਲ ਮਾਰੀ, ਸਿਰ ਪਾੜਤਾ। ਸੋ ਉਹ ਹਸਪਤਾਲ ਰਿਹਾ ਮੁੰਡਾ 5-7 ਦਿਨ, ਤੇ ਉਹ ਹੁਣ ਦੇਖੋ ਵੀ ਕਿੱਡਾ ਵੱਡਾ ਉਹਨਾਂ ਦਾ ਜਿਹੜਾ ਲਾ ਸੂਟ ਹੋਊਗਾ, ਉਹ ਲਾ ਸੂਟ ਫਾਈਲ ਕਰੂਗਾ। ਸੋ ਉਸ ਸਿਚੁਏਸ਼ਨ 'ਚ ਤੁਸੀਂ ਜਿਹੜੀ ਸਾਰੀ ਕਮਾਈ ਆਪਣੇ 15-20-10 ਸਾਲ ਲਾ ਕੇ ਆਪਣੀ ਪ੍ਰਾਪਰਟੀ ਬਣਾਈ ਹੁੰਦੀ ਆ, ਉਹ ਇੱਕ ਟਾਈਮ 'ਚ ਇੱਕਦਮ ਤੁਹਾਡੀ ਉਹ ਜਾ ਸਕਦੀ ਹੈ। ਕਿਉਂਕਿ ਅੱਜ ਕੱਲ ਕੋਈ ਵੀ ਬੰਦਾ ਅਮਰੀਕਾ ਦੇ ਵਿੱਚ, ਤੁਸੀਂ ਕੁਝ ਵੀ ਓਨ ਕਰਦੇ ਆ, ਚਾਹੇ ਉਹ ਕਾਰਾਂ ਆ, ਘਰ ਆ, ਰੈਂਟਲ ਪ੍ਰਾਪਰਟੀ ਆ, ਉਹ ਸਾਰਾ ਕੁਛ 1 ਮਿੰਟ ਲੱਗਦਾ ਹੈਗਾ ਪਤਾ ਕਰਨ ਨੂੰ ਵੀ ਕਿਹਦੇ ਕੋਲ ਕੀ ਚੀਜ਼ ਹੈਗੀ ਆ। ਜਿਹੜੇ ਗਵਰਨਮੈਂਟ EMPLOYEE ਆ ਉਹਨਾਂ ਦੀ ਤਾਂ ਤਨਖਾਹ ਵੀ ਵੈਬਸਾਈਟ ਦੇ ਉੱਤੇ ਪਈ ਹੁੰਦੀ ਆ। ਕਿਸੇ ਵੀ ਜਗ੍ਹਾ ਤੁਸੀਂ ਸਿਟੀ ਸਟੇਟ ਕਿਤੇ ਦਾ ਵੀ ਦੇਖ ਲਓ, ਨਾ ਪਾਓ ਤੁਹਾਨੂੰ ਝੱਟ ਪਤਾ ਲੱਗ ਜਾਣਾ ਇਹਦੀ ਪਿਛਲੇ ਸਾਲਾਂ ਦੀ, ਕਿਹੜੇ ਸਾਲ ਦੀ ਕਿੰਨੀ ਤਨਖਾਹ ਹੈਗੀ ਆ। ਸੋ ਅੰਬਰੇਲਾ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਤੁਹਾਨੂੰ ਮੈਂ ਇਹ ਦੱਸਦੇ ਵੀ ਕਿਹੜੇ ਕਾਰਨਾਂ ਕਰਕੇ ਤੁਹਾਡੇ ਤੇ ਲਾ ਸੂਟ ਫਾਈਲ ਹੋ ਜਾਂਦਾ। ਹੁਣ ਮੰਨ ਲਓ ਵੀ ਤੁਸੀਂ ਕਾਰ ਚਲਾਉਂਦੇ ਆ, ਤੁਹਾਡੀ ਬੋਡਲੀ ਇੰਜਰੀ ਤੁਸੀਂ ਰੱਖੀ ਉਹ 50 to 100,000 ਦੀ, ਤੇ ਕੋਈ ਐਕਸੀਡੈਂਟ ਹੋ ਗਿਆ, ਮੇਜਰ ਬੰਦੇ ਦੀ ਡੈਥ ਹੋ ਜਾਂਦੀ ਆ, ਅਗਲੇ ਤੁਹਾਡੇ ਤੇ ਮਿਲੀਅਨ $2 ਮਿਲੀਅਨ ਦਾ ਲਾ ਸੂਟ ਫਾਈਲ ਕਰਦੇ ਆ। ਤੁਹਾਡੀ ਜਿਹੜੀ ਕਾਰ ਦੀ ਇੰਸ਼ੋਰੈਂਸ ਆ ਉਹਨਾਂ ਨੇ ਤਾਂ $50,000 ਦੇ ਕੇ ਕਹਿਣਾ ਸਤਿ ਸ੍ਰੀ ਅਕਾਲ ਜੀ, ਬਸ ਤੁਹਾਡੀ ਜਿੰਨੀ ਕਵਰੇਜ ਅਸੀਂ ਕਵਰ ਕਰਤਾ। ਸੋ ਉਸ ਸਿਚੁਏਸ਼ਨ 'ਚ ਤੁਹਾਡੀ ਅੰਬਰੇਲਾ ਇੰਸ਼ੋਰੈਂਸ ਕਵਰ ਕਰੂਗੀ, ਕਿਉਂਕਿ ਜੇ ਤੁਹਾਡੀ ਕਾਰ ਦੀ ਇੰਸ਼ੋਰੈਂਸ ਮੇ ਵੀ ਮਤਲਬ 500,000 ਤਾਈਂ ਜਾਂ 300,000 ਤੱਕ ਹੈਗੀ ਆ, ਤੇ ਉਸ ਤੋਂ ਉੱਪਰ ਅੰਬਰੇਲਾ ਕਵਰ ਕਰੂਗੀ। ਤੁਹਾਡੀ ਟੋਟਲ ਕਵਰੇਜ 1.5 ਮਿਲੀਅਨ ਤੱਕ ਹੋ ਸਕਦੀ ਆ। ਸੋ ਇਹ ਸਿਚੁਏਸ਼ਨ ਹੁੰਦੀ ਆ ਜੇ ਤੁਸੀਂ ਪ੍ਰੋਫੈਸ਼ਨਲ ਕਿਸੇ ਇੰਸ਼ੋਰੈਂਸ ਏਜੰਟ ਨੂੰ ਪਰਸਨਲੀ ਕਾਲ ਕਰੋਗੇ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਰੋ, ਕਿਸੇ ਨੂੰ ਵੀ ਉਹ ਤੋਂ ਪੂਰੀ ਕਵਰੇਜ ਜ਼ਰੂਰ ਚੈੱਕ ਕਰੋ, ਕਵਰੇਜ ਵਧੀਆ ਤੋਂ ਵਧੀਆ ਲਓ। ਜਿਹੜੀਆਂ 800 ਕੰਪਨੀਜ਼ ਅੱਜ ਕੱਲ੍ਹ ਬਹੁਤ ਆ, ਸੋ ਉੱਥੇ ਕੀ ਆ ਉਹਨਾਂ ਨੇ ਸੈੱਟ ਲੋ ਕਵਰੇਜ ਕੀਤੀ ਹੁੰਦੀ ਆ। ਸਾਨੂੰ ਬਹੁਤ ਕਾਲਸ ਆਉਂਦੀਆਂ, ਭਾਜੀ ਮੇਰਾ ਤਾਂ ਏਦਾਂ ਹੋ ਗਿਆ, ਮੇਰੇ ਤੇ ਤਾਂ ਲਾ ਸੂਟ ਫਾਈਲ ਹੋ ਗਿਆ।
ਬਾਅਦ 'ਚ ਪਤਾ ਲੱਗਾ ਸਾਡੀ ਕਵਰੇਜ ਇੰਨੀ ਸੀ। ਸੋ ਕਿਉਂਕਿ ਜਦ ਤੁਸੀਂ ਪ੍ਰਾਈਸ ਹੀ ਦੇਖਣੀ ਆ, ਹੋਰ ਕੁਛ ਦੇਖਣਾ ਹੀ ਨਹੀਂ ਹੈ। ਸੋ ਇਹ ਚੀਜ਼ ਬਹੁਤ ਜ਼ਰੂਰੀ ਆ। ਜਦੋਂ ਨਵਾਂ ਬੰਦਾ ਆਇਆ, ਅਪਾਰਟਮੈਂਟ 'ਚ ਰਹਿੰਦਾ, ਦੈਟਸ ਓਕੇ, ਤੁਸੀਂ ਘੱਟ ਕਵਰੇਜ ਲੈ ਲਓ। ਜਦੋਂ ਤੁਸੀਂ ਜਿੱਦਾਂ ਤੁਹਾਡੀ ਪ੍ਰੋਪਰਟੀ ਬਣਦੀ ਜਾਂਦੀ ਆ ਤੇ ਤੁਹਾਡੇ ਕੋਲ ਗੁੱਡ ਕਵਰੇਜ ਹੋਣੀ ਚਾਹੀਦੀ ਹੈਗੀ ਆ। ਜੀ ਬਿਲਕੁਲ। ਸੋ ਬੰਦਾ ਕਈ ਵਾਰੀ ਸੁਰਖਰੂ ਹੋ ਜਾਂਦਾ, ਕਹਿੰਦਾ ਯਾਰ ਮੇਰੇ ਕੋਲ ਹੋਮ ਇੰਸ਼ੋਰੈਂਸ ਵੀ ਆ, ਮੇਰੇ ਕੋਲ ਆਟੋ ਇੰਸ਼ੋਰੈਂਸ ਵੀ ਆ, ਮੈਂ ਸਾਰਾ ਕੁਛ ਲਿਆ ਆ। ਪਰ ਜਿੱਦਾਂ ਤੁਸੀਂ ਦੱਸਿਆ ਵੀ ਇਹ ਸਾਰੀਆਂ ਚੀਜ਼ਾਂ ਦੇ ਉੱਤੋਂ ਦੀ ਵੀ ਕਈ ਵਾਰੀ ਕੋਈ ਨੁਕਸਾਨ ਉਹ ਹੋ ਸਕਦਾ ਹੈ, ਜਿਸ ਨੂੰ ਕਵਰੇਜ ਜਿਹੜੀ ਉਹ ਚੀਜ਼ ਕਰ ਸਕਦੇ ਆ। ਸੋ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰ ਲਿਓ ਜੀ। 408 272 2500 4082722500 ਦੇ ਉੱਤੇ। ਤੇ ਤੁਸੀਂ ਫਿਰ ਉਸ ਹਿਸਾਬ ਦੇ ਨਾਲ ਤੁਹਾਨੂੰ ਕੋਡ ਦੱਸ ਦੇਣਗੇ ਵੀ ਕਿੰਨਾ ਇਹ ਬਣਦਾ ਆ। ਤੇ ਬਾਕੀ ਸਲਾਹ ਤੁਸੀਂ ਲੈ ਸਕਦੇ ਆ ਵੀ ਕਿਹੜੀ ਚੀਜ਼ ਤੁਹਾਡੇ ਲਈ ਜਿਹੜੀ ਉਹ ਜ਼ਿਆਦਾ ਬਿਹਤਰ, ਜ਼ਿਆਦਾ ਵਧੀਆ ਜਿਹੜੀ ਆ ਉਹ ਰਹੇਗੀ। ਸੋ ਕਾਲ ਕਰ ਲਿਓ ਜੀ ਇਹਨਾਂ ਨੂੰ 408 272 2500 ਦੇ ਉੱਤੇ ਜੀ। ਸੋ ਤੇ ਹਰਜੋਤ ਸਿੰਘ ਜੀ, ਹੋਰ ਇਸ ਦੇ ਬਾਬਤ ਜੇ ਕੋਈ ਹੋਰ ਜਾਣਕਾਰੀ ਅੰਬਰੇਲਾ ਇੰਸ਼ੋਰੈਂਸ ਦੇ ਬਾਬਤ? ਜੀ ਬਸ ਮੇਰੇ ਖਿਆਲ ਨਾਲ ਮੋਰ ਦੈਨ ਇਨਫ ਆ। ਜ਼ਰੂਰੀ ਨਹੀਂ ਤੁਸੀਂ ਵੀ ਸਾਡੇ ਆਫਿਸ 'ਤੇ ਕਾਲ ਕਰਨਾ। ਜਿੱਥੇ ਵੀ ਤੁਹਾਡਾ ਇੰਸ਼ੋਰੈਂਸ ਏਜੰਟ ਹੈਗਾ, ਜਿਹੜਾ ਵੀ, ਉਹਨਾਂ ਦੇ ਨਾਲ ਕਵਰੇਜ ਵਗੈਰਾ ਸਾਰਾ ਕੁਝ ਡਿਸਕਸ ਕਰੋ। ਕੱਲਾ ਪ੍ਰਾਈਸ ਨਾ ਦੇਖਿਆ ਕਰੋ, ਕਿਉਂਕਿ ਇਹ ਬਹੁਤ ਜ਼ਰੂਰੀ ਆ। ਕਿਉਂਕਿ ਛੋਟਾ ਮੋਟਾ ਜਿਹੜਾ ਕਲੇਮ ਹੁੰਦਾ ਨਾ, 2-4000 5000 10000, ਉਹ ਮੈਟਰ ਨਹੀਂ ਕਰਦਾ। ਜਦੋਂ ਵੱਡਾ ਕਲੇਮ ਹੋਣਾ, ਉਦੋਂ ਹੀ ਪਤਾ ਲੱਗਣਾ ਹੈਗਾ ਵੀ ਹੁਣ ਕੀ ਹੋਇਆ, ਹਨਾ। ਫਿਰ ਬੰਦਾ ਕਹਿੰਦਾ ਯਾਰ ਮੈਂ ਕਰਾਈ ਵੀ ਸੀ, ਮੇਰਾ ਕਵਰ ਨਹੀਂ ਹੋਇਆ। ਫਿਰ ਕਈ ਕਹਿੰਦੇ ਲੈ ਜੀ ਆਪਣੇ ਬੰਦਿਆਂ ਨੇ ਤਾਂ ਏਦਾਂ ਕਰਤਾ, ਜਾਂ ਜੀ ਉਹ ਮੈਂ ਤਾਂ ਗੋਰੇ ਤੋਂ ਕਰਾਈ ਸੀ, ਉਹਨੇ ਮੈਨੂੰ ਦੱਸਿਆ ਨਹੀਂ। ਕਿਉਂਕਿ ਗੋਰੇ ਨੇ ਤਾਂ ਮੁੜ ਕੇ ਮਿਲਣਾ ਨਹੀਂ, ਆਪਣੇ ਬੰਦੇ ਨੇ ਤੁਹਾਨੂੰ ਹਰ ਜਗ੍ਹਾ ਮਿਲਣਾ ਹੁੰਦਾ, ਚਾਹੇ ਉਹ ਗੁਰਦੁਆਰਾ ਆ, ਕੋਈ ਵਿਆਹ ਆ, ਮਰ ਗਿਆ, ਕੁਛ ਵੀ ਆ, ਠੀਕ ਹੈ ਕਿ ਨਹੀਂ। ਸੋ ਇਸ ਕਰਕੇ ਕਵਰੇਜ ਬਹੁਤ ਜ਼ਰੂਰੀ ਆ। ਇੰਸ਼ੋਰੈਂਸ ਅਮਰੀਕਾ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਸਾਰਿਆਂ ਨੂੰ ਪਤਾ ਵੀ ਲਾ ਸੂਟ ਇੱਥੇ ਕਿੰਨੇ ਹੁੰਦੇ ਆ। ਬੰਦੇ ਤਾਂ ਇੱਥੇ ਕਹਿੰਦੇ ਆ ਵੀ ਮੇਰੇ ਵਿੱਚ ਕਾਰ ਵੱਜੇ ਤਾਂ ਮੈਂ ਜਿਹੜਾ ਅਮੀਰ ਹੋਵਾਂ। ਆਪਾਂ ਦੇਖਦੇ ਹੀ ਆ ਜੀ। ਜੀ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਆ, ਤੇ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।